ਗੁਰਮਿੰਦਰ ਸੰਘਾ ਜੀ, ਸਭ ਤੋਂ ਪਹਿਲਾਂ ਤਾਂ ਥੋੜਾ ਜਿਹਾ ਆਪਣੇ ਬੈਕਗ੍ਰਾਉਂਡ ਬਾਰੇ ਦੱਸੋ। ਤੁਸੀਂ ਇਸ ਮੌਕੇ ਮੰਡੇਰਾ ਕਮਿਊਨਿਟੀ ਕਾਲਜ ਦੇ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਤੁਸੀਂ ਭੂਮਿਕਾ ਨਿਭਾ ਰਹੇ ਆ। ਥੋੜਾ ਜਿਹਾ ਆਪਣਾ ਹਿਸਟਰੀ ਦੱਸਿਓ, ਤੁਸੀਂ ਕਿਹੜੀ ਐਜੂਕੇਸ਼ਨ ਕੀਤੀ, ਇੱਥੇ ਤੱਕ ਪਹੁੰਚਣ ਦਾ ਥੋੜਾ ਜਿਹਾ ਸਫ਼ਰ ਆਪਣਾ ਸਾਡੇ ਸਰੋਤਿਆਂ ਦਰਸ਼ਕਾਂ ਦੇ ਨਾਲ ਸ਼ੇਅਰ ਕਰਿਓ। ਉਹ ਇੱਕ ਕੋਰਸ ਸੀਗਾ, ਉਹਨੂੰ ਮੇਰੀ ਜਿਹੜੀ ਕਹੂੰਗਾ ਕਿ ਮੇਰਾ ਪਹਿਲਾ ਸਟੈਪ ਆਪਣੇ ਕਾਲਜ ਤੇ ਰੱਖ ਕੇ ਮੈਂ ਸਮਰ ਦੇ ਵਿੱਚ ਉਹ ਕੋਰਸ ਲਿਆ ਸੀ। ਉਸ ਇੱਕ ਕੋਰਸ ਨੇ ਮੇਰੀ ਟ੍ਰੈਜੈਕਟਰੀ ਅਮਰੀਕਾ ਦੇ ਐਜੂਕੇਸ਼ਨ ਦੇ ਵਿੱਚ ਸ਼ੁਰੂ ਕੀਤੀ ਸੀ। ਫ੍ਰੈਸਨੋ ਸਿਟੀ ਕਾਲਜ ਦੇ ਵਿੱਚ ਮੈਂ ਫਿਰ HVAC which is heating, ventilation and air conditioning ਦਾ ਸਰਟੀਫਿਕੇਟ ਪ੍ਰੋਗਰਾਮ ਦੇ ਵਿੱਚ ਮੈਂ ਆਪਣਾ ਦਾਖਲਾ ਲਿਆ ਸੀ। ਤੇ ਮੈਂ ਰਾਤ ਨੂੰ ਕੰਮ ਕਰਦਾ ਹੁੰਦਾ ਸੀਗਾ ਗ੍ਰੇਵਯਾਰਡ ਸ਼ਿਫਟ ਦੇ ਵਿੱਚ, ਤੇ ਮੈਂ ਦਿਨੇ ਕਾਲਜ ਜਾਂਦਾ ਹੁੰਦਾ ਸੀ। ਤੇ ਮੈਂ 1 ਸਾਲ ਦੇ ਵਿੱਚ ਆਪਣਾ HVAC ਦਾ ਸਰਟੀਫਿਕੇਟ ਕੰਪਲੀਟ ਕਰ ਲਿਆ ਸੀਗਾ। ਤੇ ਮੇਰੇ ਦਿਲ 'ਚ ਆਇਆ ਕਿ ਆਪਣੀ ਦੇ ਹੁੰਦਾ ਕਿ ਆਪਾਂ ਗਾਹਾਂ ਕੋਲ ਪੜ੍ਹੀਏ। ਤੇ ਮੈਂ ਆਪਣੇ ਦਿਮਾਗ ਸੋਚਿਆ ਕਿ ਮੈਂ ਇੰਜੀਨੀਅਰਿੰਗ ਕਰਾਂ। ਉਸ ਤੋਂ ਬਾਅਦ ਫਿਰ ਮੈਂ ਆਪਣਾ ਸਰਟੀਫਿਕੇਟ ਕਰਕੇ ਫਿਰ ਮੈਂ ਆਪਣੀ ਐਸੋਸੀਏਟ ਡਿਗਰੀ ਸਿਟੀ ਕਾਲਜ ਤੋਂ ਕੰਪਲੀਟ ਕਰਕੇ ਫਿਰ ਮੈਂ ਫ੍ਰੈਸਨੋ ਸਟੇਟ ਟ੍ਰਾਂਸਫਰ ਹੋ ਗਿਆ ਸੀਗਾ। ਟ੍ਰਾਂਸਫਰ ਹੋਣ ਤੋਂ ਬਾਅਦ ਫਿਰ ਮੈਂ ਉੱਥੇ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਬੈਚਲਰਸ ਕੀਤੀ ਸੀ। ਉਹਨੂੰ ਕਹਿੰਦੇ ਆ ਬੈਚਲਰਸ ਆਫ ਸਾਇੰਸ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ। ਤੇ ਉਸ ਤੋਂ ਬਾਅਦ ਫਿਰ ਮੈਂ ਕਾਲਜ ਤੋਂ ਗ੍ਰੈਜੂਏਟ ਹੋ ਕੇ ਫਿਰ ਮੈਂ US ਨੇਵੀ ਦੇ ਵਿੱਚ ਇਲੈਕਟ੍ਰੋਨਿਕਸ ਇੰਜੀਨੀਅਰ ਵਜੋਂ ਕੰਮ ਕੀਤਾ। ਲੋਕਲ ਕਮਿਊਨਿਟੀ ਕਾਲਜਸ ਦੇ ਨਾਲ ਆਪਣਾ ਰਾਬਤਾ ਬਣਾਉਣਾ ਸ਼ੁਰੂ ਕੀਤਾ ਕਿ ਮੈਂ ਕਿਸ ਤਰੀਕੇ ਨਾਲ ਜਿਹੜੇ ਸਟੂਡੈਂਟਸ ਉੱਥੇ ਟੈਕਨੀਕਲ ਪ੍ਰੋਗਰਾਮਸ ਹੈਗੇ ਆ ਉਹਨਾਂ ਨੂੰ ਮੈਂ ਆਪਣੇ ਕੰਮ ਕਰਦਾ ਹਾਂ ਉੱਥੇ ਮੈਂ ਲਿਆ ਕੇ ਉਹਨਾਂ ਨੂੰ ਇੰਟਰਨਸ਼ਿਪਸ ਦੇਵਾਂ, ਇੰਪਲੋਇਮੈਂਟ ਦੇਵਾਂ, ਤੇ ਉਹਨਾਂ ਨੂੰ ਮੈਂ ਕੋਸ਼ਿਸ਼ ਹੈ ਕਿ ਆਪਾਂ ਉਹਨਾਂ ਨੂੰ ਹਾਇਰ ਕਰੀਏ ਜਿਹੜੇ ਚੰਗੇ ਸਟੂਡੈਂਟਸ ਹੈਗੇ ਆ। ਜਿਹੜਾ ਐਜ਼ ਏ ਕਹਿੰਦੇ ਹੁੰਦੇ ਅਫੀਸ਼ੀਅਲ ਕਨੈਕਸ਼ਨ ਮੇਰਾ ਸ਼ੁਰੂ ਹੋਇਆ ਸੀ ਕਮਿਊਨਿਟੀ ਕਾਲਜਸ ਦੇ ਨਾਲ। ਵਕਤ ਸੀਗਾ ਵੀ ਹਾਈ ਸਕੂਲ ਕਰਕੇ ਬੰਦੇ ਨੂੰ ਹੁੰਦਾ ਸੀਗਾ ਵੀ ਜੌਬ ਲੱਗ ਜਾਣੀ ਆ, ਸਾਰਾ ਕੁਝ ਸੈੱਟ ਹੋ ਜਾਣਾ, ਕੋਈ ਚੱਕਰ ਨਹੀਂ। ਪਰ ਹੁਣ ਆਪਾਂ ਇਹ ਦੇਖ ਰਹੇ ਹਾਂ ਵੀ ਨਹੀਂ, ਯੂ ਨੀਡ ਟੂ ਹੈਵ ਸਮ ਕਾਈਂਡ ਆਫ ਸਪੈਸ਼ਲਾਈਜ਼ਡ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਇਦਾਂ ਦੀ ਚੀਜ਼, ਹਾਇਰ ਐਜੂਕੇਸ਼ਨ ਤੁਹਾਡੇ ਨਾਲ ਜੁੜੀ ਹੋਵੇ, ਦੈਨ ਤੁਹਾਡੀ ਜਿਹੜੀ ਇੱਕ ਇੰਪਲੋਇਡ ਹੋਣ ਦੀ ਜਿਹੜੀ ਇੱਕ ਸੰਭਾਵਨਾ ਹੈ ਉਹ ਵੱਧ ਜਾਂਦੀ ਆ। ਈਵਨ ਐਂਟਰਪ੍ਰੀਨਿਓਰਸ਼ਿਪ ਕਰਨੀ ਹੋਵੇ ਉਹਦੇ ਲਈ ਵੀ ਤੁਹਾਨੂੰ ਬੈਟਰ ਚਾਂਸਸ ਜਿਹੜੇ ਉਹ ਮਿਲਦੇ ਆ। ਕਾਉਂਸਲਿੰਗ, ਇਹ ਸਾਰੀਆਂ ਚੀਜ਼ਾਂ, ਇਹ ਚੀਜ਼ ਜਿਹੜੀ ਆਉਂਦੀ ਆ, ਕਈ ਵਾਰੀ ਸੁਣਨ ਵਾਲੇ ਨੂੰ ਗੁਰਮਿੰਦਰ ਸੰਘਾ ਜੀ ਇਹ ਲੱਗਦਾ ਹੋਊਗਾ ਯਾਰ ਇਹ ਬੜਾ ਓਵਰਵੈਲਮਿੰਗ ਆ, ਇੰਨਾ ਕੁਝ ਕਰਨਾ ਪੈਣਾ ਆ ਇਹ ਚੀਜ਼ ਤੱਕ ਜਿਹੜਾ ਜਾਣ ਦੇ ਲਈ। ਸੋ ਉਹ ਮਾਈਂਡਸੈਟ ਨੂੰ ਥੋੜਾ ਜਿਹਾ ਚੇਂਜ ਕਿੱਦਾਂ ਕੀਤਾ ਜਾ ਸਕਦਾ? ਇੱਕ ਬੰਦੇ ਦੀ ਸਿਚੁਏਸ਼ਨ ਵੱਖਰੀ ਹੁੰਦੀ ਆ, ਜਿਹੜਾ ਆਪਣੇ ਰੀਸੈਂਟ ਇਮੀਗ੍ਰੈਂਟ ਹੁੰਦੇ ਆ ਉਹਨਾਂ ਦੀ ਸਿਚੁਏਸ਼ਨ ਵੱਖਰੀ ਆ। ਤੇ ਮੈਂ ਇਹ ਕਹੂੰਗਾ ਕਿ ਮੋਟੀਵੇਸ਼ਨ ਇਹੀ ਆ ਕਿ ਜੇ ਤੁਸੀਂ ਪੜ੍ਹਾਈ ਕਰੋਗੇ ਸਕਸੈਸਫੁਲ ਹੋਵੋਗੇ। ਤੁਹਾਡਾ ਡੇਟਾ ਸ਼ੋ ਕਰਦਾ ਕਿ ਤੁਹਾਡੀ ਜਿਹੜੀ ਐਜੂਕੇਸ਼ਨ ਹੈ ਦੈਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨ ਟੂ ਯੋਰ ਇਨਕਮ। ਹਨਾ, ਤੁਸੀਂ ਆਪਣੀ ਤੁਹਾਡਾ ਇਹ ਹੈਗਾ ਡੇਟਾ ਸ਼ੋ ਕਰਦਾ ਹੈ ਕਿ ਤੁਸੀਂ ਹਾਈ ਸਕੂਲ ਤੋਂ ਬਾਅਦ ਤੁਸੀਂ ਜੇ ਐਸੋਸੀਏਟ ਡਿਗਰੀ ਹੋਵੇ, ਉਸ ਤੋਂ ਬਾਅਦ ਤੁਸੀਂ ਬੈਚਲਰਸ ਹੋਵੋ ਤੇ ਮਾਸਟਰਸ ਹੋਵੋ। ਹਾਊਐਵਰ ਹੁਣ ਗਾਹਾਂ ਇਹ ਹੋ ਰਿਹਾ ਹੈ ਕਿ ਡਿਗਰੀ ਹੋਣੀ ਹੀ ਜ਼ਰੂਰੀ ਨਹੀਂ ਹੈਗੀ, ਡਿਗਰੀ ਕਿਸ ਫੀਲਡ ਦੇ ਵਿੱਚ ਹੋਣੀ ਆ ਉਹ ਵੀ ਬਹੁਤ ਸਾਨੂੰ ਧਿਆਨ ਦੇਣਾ ਪੈਣਾ ਹੈ। ਤੁਸੀਂ ਕਮਿਊਨਿਟੀ ਕਾਲਜ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਆ, ਸੋ ਥੋੜਾ ਜਿਹਾ ਨਾ ਸਾਨੂੰ ਹੁਣ ਕੈਲੀਫੋਰਨੀਆ ਦਾ ਹਾਇਰ ਐਜੂਕੇਸ਼ਨ ਸਿਸਟਮ ਦੇ ਬਾਰੇ ਦੱਸੋ। ਕਿਹੜੇ ਆਪਸ਼ਨਸ ਹੁੰਦੇ ਆ ਹਾਈ ਸਕੂਲ ਤੋਂ ਬਾਅਦ ਚ? ਜਿਹੜਾ ਕੈਲੀਫੋਰਨੀਆ ਦਾ ਐਜੂਕੇਸ਼ਨ ਸਿਸਟਮ ਹੈ ਇਹ ਸਾਨੂੰ ਵੱਡਾ ਜਾਂ ਲਾਰਜੈਸਟ ਸਿਸਟਮ ਜਿਹੜਾ ਹੈਗਾ ਉਹ ਆਪਣਾ ਕਮਿਊਨਿਟੀ ਕਾਲਜ ਦਾ ਇਨ ਯੂਨਾਈਟਿਡ ਸਟੇਟਸ ਹੈਗਾ। ਸੋ ਆਪਣੀ primarily 10 I would say main categories ਹੈਗੀਆਂ। ਜਿੱਦਾਂ ਤੁਸੀਂ ਦੱਸਿਆ ਸੀਗਾ ਵੀ ਤੁਸੀਂ ਆ ਕੇ ਫਿਰ HVAC ਦਾ ਕਰ ਲਿਆ ਸੀਗਾ, ਕੀ ਕੁਝ ਇਦਾਂ ਦੇ ਜਿਹੜੇ ਸਕਿਲਡ ਜਿਹੜੇ ਨੌਲੇਜ ਆ ਉਦਾਂ ਦੇ ਵੀ ਕੋਰਸਿਸ ਅਵੇਲੇਬਲ ਕਮਿਊਨਿਟੀ ਕਾਲਜਸ ਥਰੂ ਹੁੰਦੇ ਆ? ਹੈਗੇ ਆ। ਤੇ ਤੁਹਾਡੇ ਕੋਲ ਦੋ ਆਪਸ਼ਨਸ ਹੈਗੀਆਂ ਆ, ਜਿੱਦਾਂ ਹੁਣ ਇੱਕ ਤਾਂ ਤੁਸੀਂ ਕਮਿਊਨਿਟੀ ਕਾਲਜ ਦੇ ਵਿੱਚ ਆ ਸਕਦੇ ਆ, ਤੁਹਾਡੇ ਕੋਲ ਆਪਸ਼ਨਸ ਕੋਰਸਿਸ ਲੈਣ ਜਾਂ ਸਰਟੀਫਿਕੇਟ ਪ੍ਰੋਗਰਾਮ ਤੁਸੀਂ ਲੈ ਸਕਦੇ ਆ। ਪਰ ਤੁਸੀਂ ਇਹ ਕਹੂੰਗਾ ਨਾਲ ਤੁਸੀਂ ਅਡਲਟ ਸਕੂਲ ਨਾ ਭੁੱਲਿਓ, ਕਿਉਂਕਿ ਮੈਂ ਉਹਦੇ ਵਿੱਚ ਵੀ ਉੱਥੇ ਤੁਹਾਡੀ ਕੋਈ ਫੀਸ ਹੈ ਨਹੀਂ, ਤੁਸੀਂ ਉੱਥੇ ਵੀ ਜਾ ਸਕਦੇ ਹੋ, ਆਲਮੋਸਟ ਫ੍ਰੀ ਨਾਲ ਦਾ ਹੀ ਆ। ਤੁਸੀਂ ਆਪਣੇ ਲੋਕਲ ਅਡਲਟ ਸਕੂਲ ਦੇ ਵਿੱਚ ਜਾ ਕੇ ਉਹਨਾਂ ਨਾਲ ਵੀ ਕਰੋ ਤੇ ਉਹ ਜਿਹੜੀਆਂ ਤੁਹਾਡੀਆਂ ਇੰਗਲਿਸ਼ ਦੀਆਂ ਕਈ ਵਾਰੀ LVN ਦੀਆਂ ਤੁਹਾਨੂੰ ਕਲਾਸਿਸ ਉੱਤੇ ਕੰਪਿਊਟਰ ਬੇਸਿਕ ਟਾਈਪਿੰਗ ਦੇ ਉਹ ਵੀ ਤੁਹਾਨੂੰ ਦਿੰਦੇ ਆ। ਪਰ ਤੁਹਾਡਾ ਕੁਐਸਚਨ ਇਹ ਹੈਗਾ ਹੈ ਕਿ ਜਿੱਦਾਂ ਹੁਣ ਆਪਣੇ ਸਿਟੀ ਕਾਲਜ ਦੇ ਵਿੱਚ ਕਾਫੀ ਨਾਨ ਕ੍ਰੈਡਿਟ ਸਰਟੀਫਿਕੇਟ ਪ੍ਰੋਗਰਾਮ ਹੈਗੇ ਆ, ਰੀਲੀ ਕਾਲਜ ਦੇ ਵਿੱਚ ਕਾਫੀ ਕਲੈਕਸ਼ਨ ਉਹਨਾਂ ਕੋਲ ਹੈਗੀ ਆ ਜਿਹੜੇ ਨਾਨ ਕ੍ਰੈਡਿਟ ਪ੍ਰੋਗਰਾਮਸ ਹੈਗੇ ਆ। ਉਹਨਾਂ ਦਾ ਮਤਲਬ ਹੀ ਇਹ ਆ ਕਿ ਜਿੰਨੇ ਅਸੀਂ ਬੈਰੀਅਰਸ ਕਹਿ ਲਓ ਰਿਮੂਵ ਕਰ ਸਕੀਏ ਸਟੂਡੈਂਟਸ ਦੇ ਲਈ, ਉਨੇ ਹੀ ਉਹ ਅਸੀਂ ਚਾਹੁੰਦੇ ਹਾਂ ਕਿ ਅਸੀਂ ਕਮਿਊਨਿਟੀ ਨੂੰ ਆਪਣੀ ਸਰਵ ਕਰੀਏ ਐਜੂਕੇਸ਼ਨ। ਤੇ ਉਹਦੇ ਨਾਲ ਦੋ ਹੋ ਜਾਂਦੇ, ਇੱਕ ਤਾਂ ਤੁਹਾਡੀ ਰੈਜ਼ੀਡੈਂਸੀ ਦੀ ਰਿਕੁਆਇਰਮੈਂਟ pretty much ਕਹਿ ਲਓ ਉਹ ਮਾਇਨਾ ਨਹੀਂ ਦਿਖਾਉਂਦੀ, ਮਾਇਨਾ ਨਹੀਂ ਰੱਖਦੀ ਫਿਰ। ਤੇ ਦੂਆ ਹੈਗਾ ਕਿ ਤੁਸੀਂ ਆ ਕੇ ਪਲੱਗ ਇਨ ਹੋ ਜਾਂਦੇ, ਤੁਹਾਡੀ ਉਹ ਹੈਲਪ ਵੀ ਬਹੁਤ ਕਰਦੇ ਆ। ਇਮੀਗ੍ਰੈਂਟ ਫੈਮਿਲੀਜ਼
ਐਂਡ ਜਿਹੜੀਆਂ ਫਿਰ ਤੋਂ ਇੱਥੇ ਰਹਿ ਰਹੀਆਂ ਜਿਨ੍ਹਾਂ ਦੇ ਬੱਚਿਆਂ ਨੇ ਪੜ੍ਹਾਈ ਸਾਰੀ K through 12 ਇੱਥੇ ਕੀਤੀ ਆ, ਤਾਂ ਉਹਨਾਂ ਨੂੰ ਕਿੱਦਾਂ ਨੈਵੀਗੇਟ ਕਿੱਦਾਂ ਕਰਨਾ ਆ, ਵਿਚ ਵਨ ਇਜ਼ ਗੁੱਡ ਫॉर देयर ਕਿਡਸ, ਜਾਂ ਕਿਡਸ ਨੂੰ ਕਿੱਦਾਂ ਜਿਹੜਾ ਉਹ ਪਤਾ ਕਰਨਾ ਆ ਵੀ ਮੈਂ ਕਿਹੜੇ ਪਾਸੇ ਵੱਲ ਨੂੰ ਜਾਵਾਂ। ਆਉਂਦਿਆਂ ਨੂੰ ਨਵੇਂ ਸਿਸਟਮ ਦਾ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ, ਇਧਰੋਂ ਸੁਣ ਲਈ ਗੱਲ ਉਧਰੋਂ ਸੁਣ ਲਈ ਗੱਲ, ਸੋ ਵਾਟ ਇਜ਼ ਦਾ ਬੈਸਟ ਵੇ ਫਾਰਵਰਡ, ਵੀ ਕਿਹੜੇ ਪਾਸੇ ਨੂੰ ਇਹਨੂੰ ਨੈਵੀਗੇਟ ਕਿੱਦਾਂ ਕਰਨਾ। ਆਪਸ਼ਨਸ ਵੀ ਕਈ ਵਾਰੀ ਬੰਦੇ ਨੂੰ ਓਵਰਵੈਲਮ ਕਰਦੀਆਂ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਦਾ ਬੜਾ ਹੀ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਲਈ ਜਿਹੜਾ ਉਹ ਲੈ ਕੇ ਆਏ ਹਾਂ। ਇੱਕ ਪਹਿਲ, ਨਵਾਂ ਇੱਕ ਪ੍ਰੋਗਰਾਮ ਜਿਹੜਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਇਸ ਪ੍ਰੋਗਰਾਮ ਦਾ ਮੁੱਖ ਮਕਸਦ ਇਹੀ ਆ ਵੀ ਆਪਾਂ ਆਪਣੀ ਕਮਿਊਨਿਟੀ ਦੇ ਵਿੱਚ ਐਜੂਕੇਸ਼ਨ ਨੂੰ ਲੈ ਕੇ, ਪੜ੍ਹਾਈ ਨੂੰ ਲੈ ਕੇ, ਹਾਇਰ ਐਜੂਕੇਸ਼ਨ ਨੂੰ ਲੈ ਕੇ ਦੱਸੀਏ। ਕੈਲੀਫੋਰਨੀਆ ਦੇ ਵਿੱਚ ਰਹਿੰਦੇ ਹੋਏ ਇੱਥੇ ਕਿਹੜੇ ਯੂਨੀਵਰਸਿਟੀ ਦੇ ਸਿਸਟਮ ਨੇ, ਕਿਹੜੇ ਕਾਲਜ ਦੇ ਸਿਸਟਮ ਨੇ ਜਿਹਦੇ ਜ਼ਰੀਏ ਤੁਸੀਂ ਹਾਇਰ ਐਜੂਕੇਸ਼ਨ ਦੇ ਵਿੱਚ ਜਾ ਸਕਦੇ ਆ। ਜ਼ਮਾਨਾ ਬਹੁਤ ਤੇਜ਼ੀ ਦੇ ਨਾਲ ਤਬਦੀਲ ਹੋ ਰਿਹਾ ਆ। ਐਜੂਕੇਸ਼ਨ ਦੀ ਵੈਲਿਊ ਹਰ ਵਾਰ, ਹਰ ਅਕੈਡਮਿਕ ਈਅਰ ਤੋਂ ਬਾਅਦ 'ਚ ਹਮੇਸ਼ਾ ਵੱਧਦੀ ਜਾਂਦੀ ਆ। ਜਿੰਨੇ ਵੀ ਜਿਹੜੀ ਵੀ ਸਟੱਡੀ ਕੀਤੀ ਆ, AI ਦੀ ਆਗਾਜ਼ ਹੋਣ ਦੇ ਨਾਲ, AI ਦਾ ਸਾਰੇ ਚੀਜ਼ਾਂ ਦੇ ਵਿੱਚ ਆਉਣ ਦੇ ਨਾਲ ਐਜੂਕੇਸ਼ਨ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੋ ਚੁੱਕੀ ਆ। ਅੱਜ ਦੇ ਸਾਡੇ ਇਸ ਪਹਿਲੇ ਪ੍ਰੋਗਰਾਮ ਦੇ ਵਿੱਚ ਮੈਂ ਜੀ ਆਇਆਂ ਨੂੰ ਆਖਦਾ ਹਾਂ ਸਾਡੇ ਬੜੇ ਹੀ ਇੰਪੋਰਟੈਂਟ ਗੈਸਟ, ਉੱਘੀ ਸ਼ਖਸੀਅਤ, ਫਰੈਜ਼ਨੋ ਇਲਾਕੇ ਦੇ ਵਿੱਚ ਰਹਿੰਦੇ ਨੇ ਅਤੇ ਇਹ ਨਾਲ ਮਡੇਰਾ ਕਾਲਜ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਭੂਮਿਕਾ ਨਿਭਾ ਰਹੇ ਨੇ। ਲੰਮੇ ਸਮੇਂ ਤੋਂ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਸਰਦਾਰ ਗੁਰਮਿੰਦਰ ਸਿੰਘ ਸੰਘਾ ਜੀ। ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਗੁਰਮਿੰਦਰ ਸੰਘਾ ਜੀ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ, ਸਤਿ ਸ਼੍ਰੀ ਅਕਾਲ ਆਪਣੇ ਆਡੀਅנס ਦਾ, ਤੇ ਥੈਂਕ ਯੂ ਤੁਸੀਂ ਮੈਨੂੰ ਆਪਣੀ ਸੰਗਤ ਤੇ ਆਪਣੀ ਆਡੀਅנס ਤੇ ਰੂਬਰੂ ਹੋਣ ਦਾ ਮੌਕਾ ਦਿੱਤਾ। ਤੇ ਸਾਡੀ ਕੋਸ਼ਿਸ਼ ਇਹੀ ਹੋਊਗੀ ਕਿ ਆਪਾਂ ਇਸ ਪ੍ਰੋਗਰਾਮ ਦੇ ਦੌਰਾਨ ਆਪਣੀ ਜਿਹੜੀ ਕਮਿਊਨਿਟੀ ਹੈਗੀ ਆ, ਤੁਹਾਡੀ ਆਡੀਅנס ਨੂੰ ਦੱਸ ਸਕੀਏ ਕਮਿਊਨਿਟੀ ਕਾਲਜਸ ਬਾਰੇ, ਹਾਇਰ ਐਜੂਕੇਸ਼ਨ ਬਾਰੇ, ਤੇ ਉਹਨਾਂ ਦੇ ਜੇ ਕੋਈ ਵੀ ਸਵਾਲ ਹੈਗੇ ਆਪਾਂ ਕਿਸੇ ਵੀ ਉਹਨਾਂ ਦੀ ਮਦਦ ਕਰ ਸਕਦੇ ਹਾਂ। ਸਾਡਾ ਤਾਂ ਇੱਕ ਹੀ ਮੇਨ ਪਰਪਸ ਹੈਗਾ ਤੇ ਆਪਾਂ ਸ਼ੁਰੂ ਕਰੀਏ ਜੀ। ਗੁਰਮਿੰਦਰ ਸੰਘਾ ਜੀ, ਸਭ ਤੋਂ ਪਹਿਲਾਂ ਤਾਂ ਥੋੜ੍ਹਾ ਜਿਹਾ ਆਪਣੇ ਬੈਕਗਰਾਊਂਡ ਬਾਰੇ ਦੱਸੋ। ਤੁਸੀਂ ਇਸ ਮੌਕੇ ਇੱਕ ਵੱਡੇ ਮੁਕਾਮ ਦੇ ਉੱਤੇ ਪਹੁੰਚੇ ਆ, ਮਡੇਰਾ ਕਮਿਊਨਿਟੀ ਕਾਲਜ ਦੇ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਤੁਸੀਂ ਭੂਮਿਕਾ ਨਿਭਾ ਰਹੇ ਆ। ਥੋੜ੍ਹਾ ਜਿਹਾ ਆਪਣਾ ਹਿਸਟਰੀ ਦੱਸਿਓ, ਤੁਸੀਂ ਕਿਹੜੀ ਐਜੂਕੇਸ਼ਨ ਕੀਤੀ ਤੇ ਫਿਰ ਇੱਥੇ ਤੱਕ ਪਹੁੰਚਣ ਦਾ ਥੋੜ੍ਹਾ ਜਿਹਾ ਸਫ਼ਰ ਆਪਣਾ ਸਾਡੇ ਸਰੋਤਿਆਂ ਦਰਸ਼ਕਾਂ ਦੇ ਨਾਲ ਸ਼ੇਅਰ ਕਰਿਓ ਜੀ। ਜੀ ਥੈਂਕ ਯੂ ਰਾਜ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ ਕਿ ਮੇਰੀ ਜ਼ਿੰਦਗੀ ਹੈਗੀ ਆ ਅਮਰੀਕਾ ਦੇ ਵਿੱਚ, ਉਹ ਸਾਰੇ ਜਿਹੜੇ ਇਮੀਗ੍ਰੈਂਟ ਆਮ ਜਿਹੜੇ ਇੰਡੀਆ ਤੋਂ ਆਉਂਦੇ, ਉਹੀ ਜਰਨੀ ਮੇਰੀ ਹੈਗੀ ਆ। ਤੇ ਇਹ ਮੇਰੇ ਵੀਰ ਭੈਣ ਉਸ ਜਰਨੀ ਦੇ ਨਾਲ ਆਪਣੀ ਜ਼ਿੰਦਗੀ ਦਾ ਜੋੜ ਸਕਦੇ ਆ, ਜਿਹੜਾ ਉਹਦਾ ਸਫ਼ਰ ਰਿਹਾ। ਮੈਂ 1996 ਦੇ ਵਿੱਚ ਮੈਂ ਇੰਡੀਆ ਤੋਂ ਆਇਆ ਸੀਗਾ ਤੇ ਉਸ ਵੇਲੇ ਮੇਰੀ ਉਮਰ ਆਲਮੋਸਟ 23 ਸਾਲ ਦੀ ਸੀ। ਤੇ ਮੈਂ ਪਹਿਲਾਂ ਆ ਕੇ ਆਪਾਂ ਜਿੱਦਾਂ ਸਾਰੇ ਖੇਤਾਂ 'ਚ ਹੀ ਕੰਮ ਕਰੀਦਾ ਆ, ਤੇ ਸਾਰੇ ਇੱਥੇ ਖੇਤਾਂ 'ਚ ਕੰਮ ਕੀਤਾ। ਤੇ ਸਾਡੀ 1 ਸਾਲ ਦੀ ਰੈਜ਼ੀਡੈਂਸੀ ਤੋਂ ਬਾਅਦ ਫਿਰ ਮੈਂ 1997 ਦੇ ਵਿੱਚ ਮੈਂ ਆਪਣੇ ਮਡੇਰੇ ਕਾਲਜ ਦੇ ਵਿੱਚ ਪਹਿਲੀ ਕਲਾਸ ਲਈ ਸੀ। ਤੇ ਉਸ ਵੇਲੇ ਇਹ ਮਡੇਰਾ ਕਮਿਊਨਿਟੀ ਕਾਲਜ ਆਪਣੇ ਟ੍ਰੇਲਰ ਦੇ ਵਿੱਚ ਹੁੰਦਾ ਸੀਗਾ ਤੇ ਮੈਂ ਇੱਕ ਇਨਫੋਰਮੇਸ਼ਨ ਸਿਸਟਮਸ ਦੀ ਕਲਾਸ ਲਈ ਸੀ, ਕਿਉਂਕਿ ਮੈਨੂੰ ਕੰਪਿਊਟਰ ਬਾਰੇ ਪਤਾ ਨਹੀਂ ਸੀ ਕਿ ਆਪਾਂ ABC ਟਾਈਪਿੰਗ ਕਿੱਦਾਂ ਹੁੰਦੀ ਆ, ਕੰਪਿਊਟਰ ਨੂੰ ਟਰਨ ਆਨ ਕਿੱਦਾਂ ਕਰੀਦਾ। ਠੀਕ ਹੈ। ਉਹ ਇੱਕ ਕੋਰਸ ਸੀਗਾ, ਉਹਨੂੰ ਮੇਰੀ ਜਿਹੜੀ ਕਹੂੰਗਾ ਕਿ ਮੈਂ ਜਿਹੜਾ ਪਹਿਲਾ ਸਟੈਪ ਆਪਣੇ ਕਾਲਜ ਤੇ ਰੱਖ ਕੇ ਮੈਂ ਸਮਰ ਦੇ ਵਿੱਚ ਉਹ ਕੋਰਸ ਲਿਆ ਸੀ। ਉਸ ਇੱਕ ਕੋਰਸ ਨੇ ਮੇਰੀ ਟ੍ਰੈਜੈਕਟਰੀ ਅਮਰੀਕਾ ਦੇ ਐਜੂਕੇਸ਼ਨ ਦੇ ਵਿੱਚ ਸ਼ੁਰੂ ਕੀਤੀ ਸੀ। ਮੈਂ ਉਸ ਤੋਂ ਬਾਅਦ ਫਿਰ ਮੇਰੇ ਰਿਸ਼ਤੇਦਾਰਾਂ ਨੇ ਤੇ ਮੈਨੂੰ ਉਹਨਾਂ ਨੇ ਸਲਾਹ ਦਿੱਤੀ ਕਿ ਗੁਰਮਿੰਦਰ ਕੋਈ ਵੀ ਤੁਸੀਂ ਟੈਕਨੀਕਲ ਕੰਮ ਕਰੋ। ਖਾਸ ਕਰ ਮੇਰੇ ਜਿਹੜੇ ਬ੍ਰਦਰ ਇਨ ਲਾਅ ਸੀਗੇ, ਉਹਨਾਂ ਨੇ ਮੈਨੂੰ ਕਿਹਾ ਕਿ ਆਪਣਾ HVAC ਦਾ ਤੁਸੀਂ ਇੱਕ ਛੋਟਾ ਜਿਹਾ ਡਿਪਲੋਮਾ ਕਰੋ, ਕਿਉਂਕਿ ਸਾਡੇ ਕਮਿਊਨਿਟੀ ਦੇ ਵਿੱਚ ਇੱਥੋਂ ਬਹੁਤ ਤੁਸੀਂ ਇੱਕ ਛੋਟਾ ਜਿਹਾ ਸਰਟੀਫਿਕੇਟ ਹੈਗਾ ਆ, ਸਾਲ 1.5 ਸਾਲ ਦੇ ਵਿੱਚ ਤੁਸੀਂ ਕਰਕੇ ਤੁਸੀਂ ਆਪਣੀ ਚੰਗੀ ਜ਼ਿੰਦਗੀ ਸ਼ੁਰੂ ਕਰ ਸਕਦੇ ਹੋ। ਠੀਕ ਹੈ। ਉਹਨਾਂ ਦੀ ਜਿਹੜੀ ਐਡਵਾਈਸ ਸੀ ਉਹ ਮੈਂ ਸਿਰ ਮੱਥੇ ਤੇ ਲੈ ਕੇ ਤੇ ਮੈਂ ਫ੍ਰੈਜ਼ਨੋ ਸਿਟੀ ਕਾਲਜ ਦੇ ਵਿੱਚ ਮੈਂ ਫਿਰ HVAC which is heating, ventilation and air conditioning ਦਾ ਸਰਟੀਫਿਕੇਟ ਪ੍ਰੋਗਰਾਮ ਦੇ ਵਿੱਚ ਮੈਂ ਆਪਣਾ ਦਾਖਲਾ ਲਿਆ ਸੀਗਾ। ਤੇ ਮੈਂ ਰਾਤ ਨੂੰ ਕੰਮ ਕਰਦਾ ਹੁੰਦਾ ਸੀਗਾ ਗ੍ਰੇਵਯਾਰਡ ਸ਼ਿਫਟ ਦੇ ਵਿੱਚ, ਤੇ ਮੈਂ ਦਿਨੇ ਕਾਲਜ ਜਾਂਦਾ ਹੁੰਦਾ ਸੀ। ਤੇ ਮੈਂ 1 ਸਾਲ ਦੇ ਵਿੱਚ ਆਪਣਾ HVAC ਦਾ ਸਰਟੀਫਿਕੇਟ ਕੰਪਲੀਟ ਕਰ ਲਿਆ ਸੀਗਾ। ਤੇ ਉਹਦੇ ਵਿੱਚ ਮੇਰਾ ਇਹ ਸੀਗਾ ਕਿ ਮੇਰਾ ਹੌਸਲਾ ਵੱਧ ਗਿਆ, ਕਿਉਂਕਿ ਮੈਨੂੰ ਆਪਣੀ ਅਮਰੀਕਨ ਐਜੂਕੇਸ਼ਨ ਸਿਸਟਮ ਬਾਰੇ ਮੈਨੂੰ ਕੋਈ ਪਹਿਲਾਂ ਜਾਣਕਾਰੀ ਨਹੀਂ ਸੀ। ਇਸ ਕਰਕੇ 1 ਸਾਲ ਦੇ ਵਿੱਚ ਮੈਂ ਤੁਰਿਆ ਰਿਹਾ, ਮੈਨੂੰ ਕਾਫੀ ਉਹਦੇ ਬਾਰੇ ਪਤਾ ਲੱਗ ਗਿਆ ਸਿਸਟਮ ਦਾ, ਕੀ ਆਪਣਾ ਸਰਟੀਫਿਕੇਟ ਕੀ ਹੁੰਦਾ ਆ, ਐਸੋਸੀਏਟ ਡਿਗਰੀ ਕੀ ਹੁੰਦੀ ਆ, ਤੁਸੀਂ ਕਿੱਦਾਂ ਬੈਚਲਰਸ ਡਿਗਰੀ ਲੈਂਦੇ ਆ।
ਤੇ ਜਿਹੜੇ ਆਪਣੇ ਕਈ ਆਡੀਅנס ਹੈਗੇ ਉਹ ਵੀ ਇਹ ਉਹਨਾਂ ਦੇ ਸਵਾਲ ਇਹ ਹੋਣੇ ਆ, ਤੇ ਤਾਂ ਕਰਕੇ ਮੈਂ ਸ਼ੇਅਰ ਕਰ ਰਿਹਾ ਕਿ ਉਹ ਰਿਲੇਟ ਕਰ ਸਕਣ ਕਿ ਮੇਰੀ ਜਰਨੀ ਉਹਨਾਂ ਦੀ ਜਰਨੀ ਤੋਂ ਕੋਈ ਵੱਖਰੀ ਨਹੀਂ ਹੈ। ਵੱਖਰੀ ਨਹੀਂ। ਤੇ ਮੈਂ ਕੋਈ ਸਪੈਸ਼ਲ ਬੰਦਾ ਨਹੀਂ ਹੈਗਾ ਜਿਵੇਂ ਜੇ ਮੈਂ ਕਰ ਸਕਦਾ, ਮੈਂ ਕਹਿੰਦਾ ਵੀ ਆ ਕੇ ਪਿੰਡਾਂ ਦੇ ਵਿੱਚੋਂ ਉਹ ਵੀ ਮੇਰੇ ਭੈਣ ਭਰਾ ਵੀ ਕਰ ਸਕਦੇ ਆ। ਤੇ ਉਸ ਤੋਂ ਬਾਅਦ ਫਿਰ ਮੈਂ ਸਰਟੀਫਿਕੇਟ ਕਰਕੇ ਤੇ ਨਾਲ ਮੈਂ ਕੰਮ ਕਰਦਾ ਹੁੰਦਾ ਸੀਗਾ ਪਾਰਟ ਟਾਈਮ ਤੇ। ਫਿਰ ਮੇਰੇ ਦਿਲ 'ਚ ਆਇਆ ਕਿ ਜਿੱਦਾਂ ਆਪਣੀ ਦਿਲ ਹੁੰਦਾ ਕਿ ਆਪਾਂ ਗਾਹਾਂ ਹੋਰ ਪੜ੍ਹੀਏ। ਫਿਰ ਮੈਂ ਆਪਣੇ ਦਿਮਾਗ ਸੋਚਿਆ ਕਿ ਮੈਂ ਇੰਜੀਨੀਅਰਿੰਗ ਕਰਨੀ ਹੈ। ਉਸ ਤੋਂ ਬਾਅਦ ਫਿਰ ਮੈਂ ਆਪਣਾ ਸਰਟੀਫਿਕੇਟ ਕਰਕੇ ਫਿਰ ਮੈਂ ਆਪਣੀ ਐਸੋਸੀਏਟ ਡਿਗਰੀ ਸਿਟੀ ਕਾਲਜ ਤੋਂ ਕੰਪਲੀਟ ਕਰਕੇ ਫਿਰ ਮੈਂ ਫ੍ਰੈਸਨੋ ਸਟੇਟ ਟ੍ਰਾਂਸਫਰ ਹੋ ਗਿਆ ਸੀਗਾ। Okay. ਟ੍ਰਾਂਸਫਰ ਹੋਣ ਤੋਂ ਬਾਅਦ ਫਿਰ ਮੈਂ ਉੱਥੇ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਬੈਚਲਰਸ ਕੀਤੀ ਸੀ। ਉਹਨੂੰ ਕਹਿੰਦੇ ਆ ਬੈਚਲਰਸ ਆਫ ਸਾਇੰਸ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ। ਤੇ ਉਸ ਤੋਂ ਬਾਅਦ ਫਿਰ ਮੈਂ ਕਾਲਜ ਤੋਂ ਗ੍ਰੈਜੂਏਟ ਹੋ ਕੇ ਫਿਰ ਮੈਂ US ਨੇਵੀ ਦੇ ਵਿੱਚ ਇਲੈਕਟ੍ਰੋਨਿਕਸ ਇੰਜੀਨੀਅਰ ਕੰਮ ਕੀਤਾ। ਤੇ ਉਸ ਵੇਲੇ ਕੰਮ ਕਰਦੇ ਕਰਦੇ ਮੇਰੇ ਦਿਲ ਦੇ ਵਿੱਚ ਸੀ ਕਿ ਆਪਾਂ ਨਾਲ ਪੜ੍ਹਨਾ ਵੀ ਆ ਤੇ ਨਾਲ ਕੰਮ ਵੀ ਕਰਨਾ। ਤੇ ਫਿਰ ਮੈਂ CSU ਚੈਨਲ ਆਈਲੈਂਡਸ ਦੇ ਵਿੱਚ ਉੱਥੇ ਮੈਂ ਆਪਣੀ ਮਾਸਟਰ ਸ਼ੁਰੂ ਕੀਤੀ ਸੀਗੀ। ਤੇ ਜਿਸ ਲਈ ਮੈਂ ਵਾਪਸ ਮੈਂ ਫ੍ਰੈਸਨੋ ਆ ਕੇ ਫਿਰ ਮੈਂ ਮੈਨੂਫੈਕਚਰਿੰਗ 'ਚ ਕੰਮ ਕਈ ਸਾਲ ਕੀਤਾ। ਤੇ ਉਸ ਤੋਂ ਬਾਅਦ ਫਿਰ ਜਿਸ ਵੇਲੇ ਮੈਂ ਆਪਣੀਆਂ ਕੰਪਨੀਆਂ 'ਚ ਕੰਮ ਕਰਦਾ ਹੁੰਦਾ ਸੀਗਾ ਤੇ ਮੈਂ ਇਲੈਕਟ੍ਰੋਨਿਕਸ ਇੰਜੀਨੀਅਰ, ਮੈਂ ਪ੍ਰੋਸੈਸ ਇੰਜੀਨੀਅਰ ਤੇ ਮੈਂ ਐਜ਼ ਏ ਇੰਜੀਨੀਅਰਿੰਗ ਮੈਨੇਜਰ ਦੀ ਪੋਜੀਸ਼ਨ, ਸ਼ਿਪਿੰਗ ਐਂਡ ਲੌਜਿਸਟਿਕਸ ਮੈਨੇਜਰ ਦੀ ਪੋਜੀਸ਼ਨਸ, ਕਾਫੀ ਪੋਜੀਸ਼ਨਸ ਕਰਕੇ ਸਾਡਾ ਇੱਕੋ ਹੀ ਹੁੰਦਾ ਸੀਗਾ ਕਿ ਸਾਨੂੰ ਸਕਿਲਡ ਵਰਕਫੋਰਸ ਦੀ ਹਮੇਸ਼ਾ ਹੀ ਘਾਟ ਰਹੀ, ਜਿਹੜੇ ਚੰਗੇ ਕੰਮ ਜਿਹੜੇ ਟਰਬਲ ਸ਼ੂਟਿੰਗ ਕਰ ਸਕਣ ਜਾਂ ਸਕਿਲ ਲੈਵਲ ਕਰ ਸਕਣ। ਤੇ ਫਿਰ ਜਿਹੜੀ ਇਹ ਪ੍ਰੋਬਲਮ ਸੀਗੀ ਤੇ ਮੈਂ ਆਪਣੇ ਉਸ ਲਈ ਮੈਂ ਵਾਈਸੇਲੀਆ ਦੇ ਵਿੱਚ ਇੰਜੀਨੀਅਰਿੰਗ ਮੈਨੇਜਰ ਵਜੋਂ ਕੰਮ ਕਰਦਾ ਸੀਗਾ ਕਿ ਮੈਂ ਲੋਕਲ ਕਮਿਊਨਿਟੀ ਕਾਲਜਸ ਦੇ ਨਾਲ ਆਪਣਾ ਰਾਬਤਾ ਬਣਾਉਣਾ ਸ਼ੁਰੂ ਕੀਤਾ ਕਿ ਮੈਂ ਕਿਸ ਤਰੀਕੇ ਨਾਲ ਜਿਹੜੇ ਸਟੂਡੈਂਟਸ ਉੱਥੇ ਟੈਕਨੀਕਲ ਪ੍ਰੋਗਰਾਮਸ ਹੈਗੇ ਆ ਉਹਨਾਂ ਨੂੰ ਮੈਂ ਆਪਣੇ ਜਿੱਥੇ ਮੈਂ ਕੰਮ ਕਰਦਾ ਹਾਂ ਉੱਥੇ ਮੈਂ ਲਿਆ ਕੇ ਉਹਨਾਂ ਨੂੰ ਇੰਟਰਨਸ਼ਿਪਸ ਦੇਵਾਂ ਤੇ ਮੈਂ ਇੰਪਲੋਇਮੈਂਟ ਦੇਵਾਂ ਤੇ ਉਹਨਾਂ ਨੂੰ ਮੈਂ ਕੋਸ਼ਿਸ਼ ਹੈ ਕਿ ਆਪਾਂ ਉਹਨਾਂ ਨੂੰ ਹਾਇਰ ਕਰੀਏ ਜਿਹੜੇ ਚੰਗੇ ਸਟੂਡੈਂਟਸ ਹੈਗੇ ਆ। ਠੀਕ ਹੈ। ਮੇਰਾ ਜਿਹੜਾ ਐਜ਼ ਏ ਕਹਿੰਦੇ ਹੁੰਦੇ ਅਫੀਸ਼ੀਅਲ ਕਨੈਕਸ਼ਨ ਮੇਰਾ ਉੱਥੋਂ ਸ਼ੁਰੂ ਹੋਇਆ ਸੀ ਕਮਿਊਨਿਟੀ ਕਾਲਜਸ ਦੇ ਨਾਲ ਐਜ਼ ਏ ਐਡਵਾਈਜ਼ਰ। ਸੋ ਉਹੀ ਮੇਰੀ ਜਰਨੀ ਸੀਗੀ। ਉਸ ਤੋਂ ਬਾਅਦ ਫਿਰ ਮੈਂ ਰੀਜਨਲ ਡਾਇਰੈਕਟਰ ਜਿਹੜੀਆਂ ਆਪਣੀਆਂ ਸੈਨ ਜੋਕੀਨ ਦੀਆਂ ਸਾਰੀਆਂ ਕਾਉਂਟੀਜ਼ ਹੈਗੀਆਂ ਮੈਂ ਸਾਰੇ 16 ਕਾਲਜਸ ਸੀਗੇ ਉਹਨਾਂ ਨੂੰ ਮੈਂ ਐਡਵਾਈਸ ਕਰਦਾ ਸੀਗਾ ਕਿ ਜਿਹੜੇ ਐਡਵਾਂਸ ਮੈਨੂਫੈਕਚਰਿੰਗ ਦੇ ਵੱਖਰੇ ਆਕੂਪੇਸ਼ਨਸ ਹੈਗੇ ਆ ਉਹਨਾਂ ਦੇ ਕਿਹੜੇ ਆਕੂਪੇਸ਼ਨਸ ਹੈਗੇ ਆ, ਕਿਹੜੇ ਸਕਿੱਲਸ ਸਾਡੀ ਇੰਡਸਟਰੀ ਨੂੰ ਚਾਹੀਦੇ ਆ ਤੇ ਕਿਹੜੇ ਸਕਿੱਲ ਸਟੂਡੈਂਟਸ ਨੂੰ ਚਾਹੀਦੇ ਆ ਜਿਹੜੇ ਉਹਨਾਂ ਦੇ ਰੈਜ਼ੂਮੇ ਅਸੀਂ ਦੇਖਦੇ ਆ ਕਿ ਉਹ ਸਾਡੇ ਕੰਮ ਦੇ ਵਿੱਚ ਕੰਪਨੀਆਂ ਜਾ ਕੇ ਕੰਮ ਕਰਨ। ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਲੋਕਲ ਕਾਲਜਾਂ ਦੇ ਵਿੱਚ ਤੇ ਸਟੇਟ ਕਾਲਜਾਂ ਦੇ ਵਿੱਚ ਮੈਂ ਐਟਲੀਸਟ 24 ਨਵੇਂ ਪ੍ਰੋਗਰਾਮ ਸ਼ੁਰੂ ਕਰਵਾਏ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਪ੍ਰੋਗਰਾਮ ਆਪਣੇ ਕਲੋਵਿਸ ਕਮਿਊਨਿਟੀ ਕਾਲਜਸ ਦੇ ਵਿੱਚ ਇਸ ਵੇਲੇ ਚੱਲ ਰਿਹਾ ਹੈ। ਉਹਦਾ ਹੈਗਾ ਮੈਗਾਟ੍ਰੋਨਿਕਸ ਦਾ ਪ੍ਰੋਗਰਾਮ ਹੈਗਾ ਵਿਚ ਇਜ਼ ਮਕੈਨੀਕਲ ਇਲੈਕਟ੍ਰੋਨਿਕਸ ਕੰਬਾਈਨਡ ਹੈ ਨਾ। ਓਕੇ। ਜੇ ਤੁਸੀਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ AI ਦਾ ਜ਼ਮਾਨਾ ਹੈਗਾ, ਮੈਂ ਕਹੂੰਗਾ ਆਟੋਮੇਸ਼ਨ ਤੇ ਹੁਣ AI ਆਈ ਹੈ ਜੀ। ਪ੍ਰੋਗਰਾਮ ਹੈਗਾ ਉਹ ਬੱਚਿਆਂ ਨੂੰ ਕੰਬਾਈਨ ਕਰਦਾ ਹੈ ਤੁਹਾਡੇ ਇੰਜੀਨੀਅਰਿੰਗ ਲੈਵਲ ਹੈਂਡਸ ਔਨ ਇਲੈਕਟ੍ਰੋਨਿਕ ਸਕਿੱਲ। ਤੇ ਉਸ ਤੋਂ ਬਾਅਦ ਫਿਰ ਮੈਨੂੰ ਮੌਕਾ ਮਿਲਿਆ ਸਾਰੀ ਮੈਂ ਫਿਰ ਕੈਲੀਫੋਰਨੀਆ ਦੇ 116 ਕਾਲਜਸ ਦੇ ਵਿੱਚ ਮੈਂ ਸਾਰਿਆਂ ਨੂੰ ਐਡਵਾਈਸ ਕੀਤਾ ਅਕ੍ਰੋਸ ਕੈਲੀਫੋਰਨੀਆ। ਮੇਰੀ ਇੱਕ ਟੀਮ ਹੁੰਦੀ ਸੀ ਵੱਖ ਰੀਜਨਸ ਦੇ ਵਿੱਚ ਤੇ ਸਾਰੇ ਕੈਲੀਫੋਰਨੀਆ ਦੇ ਵਿੱਚ ਮੈਂ ਕਹੂੰਗਾ ਮੈਨੂੰ ਭਾਗ ਸੀਗੇ ਮੇਰੇ, ਮੈਨੂੰ ਮੌਕਾ ਮਿਲਿਆ। ਤੇ ਉਸ ਤੋਂ ਬਾਅਦ ਫਿਰ ਮੈਂ ਐਜ਼ ਏ ਡੀਨ ਵਜੋਂ ਫ੍ਰੈਸਨੋ ਸਿਟੀ ਕਾਲਜ ਦੇ ਵਿੱਚ 7 ਸਾਲ ਪਹਿਲਾਂ 2019 ਦੇ ਵਿੱਚ ਮੈਂ ਐਜ਼ ਏ ਡੀਨ ਵੱਲੋਂ ਹਾਇਰ ਹੋਇਆ ਸੀਗਾ। ਤੇ ਫਿਰ ਮੈਂ ਇੱਕ ਆਪਣਾ ਵੈਸਟ ਫ੍ਰੈਸਨੋ ਕਾਲਜ ਜਿਹੜਾ ਟੈਕਨੀਕਲ ਕਾਲਜ ਦਾ ਕੋਸ਼ਿਸ਼ ਸੀ ਮੈਂ ਕਰਾਉਣਾ ਤੇ ਉਹ ਮੈਂ ਸ਼ੁਰੂ ਕੀਤਾ। ਆਈ ਵਾਸ ਦੀ ਇਨਾਗਰਲ ਡੀਨ ਫॉर द ਵੈਸਟ ਫ੍ਰੈਸਨੋ ਸੈਂਟਰ। ਉਸ ਤੋਂ ਬਾਅਦ ਆਪਣੇ ਹੁਣ ਇਸ ਵੇਲੇ ਮੈਂ ਐਜ਼ ਏ ਵਾਈਸ ਪ੍ਰੈਜ਼ੀਡੈਂਟ ਮੀਡੀਆ ਕਮਿਊਨਿਟੀ ਕਾਲਜ ਦੇ ਵਿੱਚ ਕੰਮ ਕਰ ਰਹੇ ਹਾਂ ਤੇ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਪਾਂ ਬੱਚਿਆਂ ਨੂੰ ਨਾਲ ਜੋੜੀਏ ਤੇ ਉਹਨਾਂ ਨੂੰ ਜਿੰਨੀ ਵੀ ਮਦਦ ਹੋ ਸਕਦੀ ਹੈ ਆਪਾਂ ਉਹਨਾਂ ਦੀ ਕਰੀਏ ਐਜੂਕੇਸ਼ਨ ਦੇ ਨਾਲ ਜੋੜੀਏ। 30 ਸਾਲ 3 ਦਹਾਕੇ ਹੋ ਗਏ ਤੁਹਾਨੂੰ। 96 ਤੋਂ ਅਸੀਂ ਆਏ ਆ, ਅਗਲੇ ਸਾਲ 97 ਚ ਬੇਸਿਕਲੀ ਤੁਸੀਂ ਇਸ ਰਸਤੇ ਦੇ ਉੱਤੇ ਪੈ ਗਏ ਜੀ। ਭਾਂਤ ਦਾ ਕੰਮ ਵੀ ਕੀਤਾ, ਆਪਣੇ ਆਪ ਨੂੰ ਐਕਸਪੈਂਡ ਕੀਤਾ, ਆਪਣੇ ਐਜੂਕੇਸ਼ਨ ਨੂੰ ਐਕਸਪੈਂਡ ਕੀਤਾ, ਜਿਹਦੇ ਕਰਕੇ ਅੱਜ ਤੁਸੀਂ ਇਸ ਤਰ੍ਹਾਂ ਦੇ ਉੱਤੇ ਬੜਾ ਇੰਸਪਾਇਰਿੰਗ ਇਹ ਜਿਹੜੀ ਜਰਨੀ ਆ ਲਾਈਕ ਸਾਨੂੰ ਬਹੁਤ ਮਾਣ ਆ ਵੀ ਇਹ ਇਸ ਤਰੀਕੇ ਦੇ ਨਾਲ ਦੇਖੋ ਆਪਣੀ ਜਿਹੜੀ ਇੱਕ ਸਿੱਖ ਐਕਸੀਲੈਂਸ ਆ ਉਹ ਵੀ ਨਜ਼ਰ ਆਉਂਦੀ ਆ ਵੀ ਕਿਉਂਕਿ ਕਿਤੇ ਨਾ ਕਿਤੇ ਗੁਰਮਿੰਦਰ ਭਾਜੀ
ਆਪਾਂ ਦੇਖਿਆ ਹੀ ਆ ਸਾਰੇ ਪਾਸੇ ਵੀ ਸਟੀਰੀਓਟਾਈਪ ਹੋ ਜਾਂਦੇ ਵੀ ਆਪਾਂ ਇੱਕੋ ਤਰ੍ਹਾਂ ਦੇ ਕੰਮ ਕਰਨ ਵਾਲੇ ਜਿਹੜੇ ਉਹ ਬਣ ਜਾਂਦੇ ਆ। ਪਰ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਤੁਹਾਡੇ ਵਾਂਗੂ ਹੋਰ ਵੀ ਬਹੁਤ ਸਾਰੇ ਜਿਹੜੇ ਹੁਨਰਮੰਦ ਲੋਕ ਨੇ ਉਹ ਕੰਮ ਕਰ ਰਹੇ। ਮੈਂ ਬਾਕੀਆਂ ਦੇ ਹੁਨਰ ਨੂੰ ਨਹੀਂ ਕੁਛ ਘੱਟ ਨਹੀਂ ਕਰਕੇ ਦੇਖ ਰਿਹਾ, ਪਰ ਇਹ ਆ ਵੀ ਆਪਾਂ ਇੰਸਪਾਇਰ ਹੋਣਾ, ਮੋਟੀਵੇਟ ਹੋਣਾ ਵੀ ਇਸ ਪਾਸੇ ਵੱਲ ਨੂੰ ਜਿਹੜਾ ਉਹ ਵਧਣਾ ਆ। ਜਦੋਂ ਮੈਂ ਆਇਆ ਸੀਗਾ ਗੁਰਵਿੰਦਰ ਸੰਘਾ ਜੀ, ਵੀ ਉਦੋਂ ਮੈਂ ਦੇਖਦਾ ਸੀਗਾ ਵੀ ਅਮਰੀਕਾ ਦੇ ਵਿੱਚ ਚੇਂਜਸ ਕਿੱਦਾਂ ਆਏ ਆ ਐਜੂਕੇਸ਼ਨ ਨੂੰ ਜਿਹੜਾ ਖਾਸ ਕਰਕੇ ਲੈ ਕੇ। ਕੋਈ ਵਕਤ ਸੀਗਾ ਵੀ ਹਾਈ ਸਕੂਲ ਕਰਕੇ ਬੰਦੇ ਨੂੰ ਹੁੰਦਾ ਸੀਗਾ ਵੀ ਜੌਬ ਲੱਗ ਜਾਣੀ ਆ, ਸਾਰਾ ਕੁਝ ਸੈੱਟ ਹੋ ਜਾਣਾ, ਕੋਈ ਚੱਕਰ ਨਹੀਂ। ਪਰ ਹੁਣ ਆਪਾਂ ਇਹ ਦੇਖ ਰਹੇ ਹਾਂ ਵੀ ਨਹੀਂ, ਯੂ ਨੀਡ ਟੂ ਹੈਵ ਸਮ ਕਾਈਂਡ ਆਫ ਸਪੈਸ਼ਲਾਈਜ਼ਡ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਇੱਦਾਂ ਦੀ ਚੀਜ਼, ਹਾਇਰ ਐਜੂਕੇਸ਼ਨ ਤੁਹਾਡੇ ਨਾਲ ਜੁੜੀ ਹੋਵੇ। ਦੈਨ ਤੁਹਾਡੀ ਜਿਹੜੀ ਇੱਕ ਇੰਪਲੋਇਡ ਹੋਣ ਦੀ ਜਿਹੜੀ ਇੱਕ ਸੰਭਾਵਨਾ ਹੈ ਉਹ ਵੱਧ ਜਾਂਦੀ ਆ। ਈਵਨ ਐਂਟਰਪ੍ਰੇਨਿਓਰਸ਼ਿਪ ਕਰਨੀ ਹੋਵੇ ਉਹਦੇ ਲਈ ਵੀ ਤੁਹਾਨੂੰ ਬੈਟਰ ਚਾਂਸਿਸ ਜਿਹੜੇ ਉਹ ਮਿਲਦੇ ਆ। ਸੋ ਕਾਉਂਸਲਿੰਗ, ਇਹ ਸਾਰੀਆਂ ਚੀਜ਼ਾਂ, ਇਹ ਚੀਜ਼ ਜਿਹੜੀ ਆਉਂਦੀ ਆ, ਕਈ ਵਾਰੀ ਸੁਣਨ ਵਾਲੇ ਨੂੰ ਗੁਰਵਿੰਦਰ ਸੰਘਾ ਜੀ ਇਹ ਲੱਗਦਾ ਹੋਊਗਾ ਯਾਰ ਇਹ ਬੜਾ ਓਵਰਵੈਲਮਿੰਗ ਆ, ਇੰਨਾ ਕੁਛ ਕਰਨਾ ਪੈਣਾ ਆ ਇਹ ਚੀਜ਼ ਤੱਕ ਜਿਹੜਾ ਜਾਣ ਦੇ ਲਈ। ਸੋ ਉਹ ਮਾਈਂਡਸੈਟ ਨੂੰ ਥੋੜ੍ਹਾ ਜਿਹਾ ਚੇਂਜ ਕਿੱਦਾਂ ਕੀਤਾ ਜਾ ਸਕਦਾ ਵੀ ਲਾਈਕ ਇਹ ਓਵਰਵੈਲਮਨੈਸ ਵੀ ਇਹ ਬਹੁਤ ਜ਼ਿਆਦਾ ਹੈ, ਕਿਤੇ ਮਨ ਦੇ ਉੱਤੇ ਭਾਰ ਨਾ ਪਾ ਲਈਏ। ਇਟਸ ਈਜ਼ੀ, ਇਟਸ ਸਟਿਲ ਵੈਰੀ ਈਜ਼ੀ ਟੂ ਡੂ ਇਟ। ਇਹ ਮਾਈਂਡਸੈਟ ਕਿੱਦਾਂ ਚੇਂਜ ਕਰਨਾ? ਜੀ ਬਹੁਤ ਵਧੀਆ ਸਵਾਲ ਰਾਜਕਿਰਨ ਤੁਸੀਂ ਪੁੱਛਿਆ ਕਿ ਇਹ ਅਗੇਨ ਮੈਂ ਕਹੂੰਗਾ ਕਿ ਹਰੇਕ ਬੰਦੇ ਦੀ ਸਿਚੁਏਸ਼ਨ ਵੱਖਰੀ ਹੁੰਦੀ ਆ। ਜਿਹੜਾ ਆਪਣੇ ਰੀਸੈਂਟ ਇਮੀਗ੍ਰੈਂਟ ਆਉਂਦੇ ਆ ਉਹਨਾਂ ਦੀ ਸਿਚੁਏਸ਼ਨ ਵੱਖਰੀ ਆ। ਤੇ ਮੈਂ ਇਹ ਕਹੂੰਗਾ ਕਿ ਮੋਟੀਵੇਸ਼ਨ ਇਹੀ ਆ ਕਿ ਜੇ ਤੁਸੀਂ ਪੜ੍ਹਾਈ ਕਰੋਗੇ, ਸਕਸੈਸਫੁਲ ਹੋਵੋਗੇ, ਤੁਹਾਡਾ ਡੇਟਾ ਸ਼ੋ ਕਰਦਾ ਕਿ ਤੁਹਾਡੀ ਜਿਹੜੀ ਐਜੂਕੇਸ਼ਨ ਹੈ ਦੈਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨ ਟੂ ਯੋਰ ਇਨਕਮ, ਹੈ ਨਾ। ਤੁਸੀਂ ਆਪਣੀ ਤਾਂ ਤੁਹਾਡਾ ਇਹ ਹੈਗਾ ਡੇਟਾ ਸ਼ੋ ਕਰਦਾ ਹੈ ਕਿ ਤੁਸੀਂ ਹਾਈ ਸਕੂਲ ਤੋਂ ਬਾਅਦ, ਤੇ ਉਸ ਤੋਂ ਬਾਅਦ ਤੁਸੀਂ ਜੇ ਐਸੋਸੀਏਟ ਡਿਗਰੀ ਹੋਵੇ, ਉਸ ਤੋਂ ਬਾਅਦ ਤੁਸੀਂ ਬੈਚਲਰਸ ਹੋਵੋ ਤੇ ਮਾਸਟਰਸ ਹੋਵੋ। ਹਾਊਐਵਰ ਹੁਣ ਗਾਹਾਂ ਇਹ ਹੋ ਰਿਹਾ ਕਿ ਡਿਗਰੀ ਹੋਣੀ ਹੀ ਜ਼ਰੂਰੀ ਨਹੀਂ ਹੈਗੀ। ਡਿਗਰੀ ਕਿਸ ਫੀਲਡ ਦੇ ਵਿੱਚ ਹੋਣੀ ਆ ਉਹ ਵੀ ਬਹੁਤ ਸਾਨੂੰ ਧਿਆਨ ਦੇਣਾ ਪੈਣਾ ਹੈ, ਇੰਪੋਰਟੈਂਟ ਹੋ ਗਿਆ। ਜੇ ਤੁਸੀਂ ਕੋਈ ਡਿਗਰੀ ਕਰਦੇ ਆ ਜਾਂ ਤੁਸੀਂ ਸਰਟੀਫਿਕੇਟ ਕਰਦੇ ਆ, ਉਹਦੀ ਕੋਈ ਮਾਰਕੀਟ ਵੈਲਿਊ ਹੈ ਨਹੀਂ, ਆਈ ਜੇ ਉਹਦੀ ਕੋਈ ਡਿਮਾਂਡ ਹੈ ਨਹੀਂ, ਤੇ ਤੁਸੀਂ ਉਹ ਤੁਹਾਡਾ ਸਮਾਂ ਵੀ ਖਰਾਬ ਹੋ ਗਿਆ ਤੇ ਜੇ ਤੁਹਾਡਾ ਪੈਸਾ ਤਾਂ ਚਲੋ ਖਰਾਬ ਹੋਇਆ ਹੈਗਾ ਹੀ ਹੈਗਾ, ਹੈ ਨਾ। ਵੈਰੀ ਇੰਪੋਰਟੈਂਟ, ਤੁਸੀਂ ਸਾਲ 2 ਸਾਲ ਕੱਢ ਦਿੰਦੇ ਆ, ਪਰ ਫਿਰ ਵੀ ਮੈਂ ਕਹੂੰਗਾ ਕਿ ਤੁਸੀਂ ਐਜੂਕੇਸ਼ਨ ਦੇ ਨਾਲ ਜੁੜੇ ਰਹੋ। ਤੇ ਮੈਂ ਇਹ ਕਹੂੰਗਾ ਕਿ ਤੁਸੀਂ ਐਜੂਕੇਸ਼ਨ ਤੋਂ ਜਿਹੜਾ ਗਾਹਾਂ ਮੌਕਾ ਹੈਗਾ ਆ, ਟਾਈਮ ਆ ਰਿਹਾ, ਉਹ ਤੋਂ ਤੁਸੀਂ ਕਦੇ ਵਾਂਝੇ ਹੋ ਹੀ ਨਹੀਂ ਸਕਦੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਕੰਮ ਜਿਹੜਾ ਤੁਹਾਡਾ ਇੱਕ ਵਾਰੀ ਤੁਸੀਂ ਹਾਇਰ ਹੋ ਗਏ, ਤੁਹਾਡੇ 6 ਮਹੀਨਿਆਂ ਵਿੱਚ, ਸਾਲ ਦੇ ਬਾਅਦ ਤੁਹਾਨੂੰ ਆਪਣੇ ਆਪ ਨੂੰ ਇਨਵੈਸਟਮੈਂਟ ਐਜੂਕੇਸ਼ਨ ਦੀ ਕਰਨੀ ਹੀ ਪੈਣੀ ਆ, ਵਿਚ ਵੀ ਕਾਲ ਕੰਟੀਨਿਊਇੰਗ ਐਜੂਕੇਸ਼ਨ। ਵੀ ਕੋਈ ਵੀ ਚੀਜ਼ ਕਰ ਲਓ, ਬੇਸ਼ੱਕ ਜੇ ਤੁਹਾਡਾ ਕੋਈ ਵੈਲਡਿੰਗ ਦਾ ਵੀ ਹੈਗਾ ਆ ਜਾਂ ਤੁਸੀਂ ਡਾਕਟਰੀ ਵੀ ਹੈਗੀ ਆ। ਮੇਰੇ ਕਹਿਣ ਦਾ ਵੀ ਤੁਸੀਂ ਮੈਂ ਕੋਈ ਛੋਟੇ ਬੜੇ ਦੀ ਗੱਲ ਨਹੀਂ ਕਰ ਰਿਹਾ, ਕੋਈ ਵੀ ਆਕੂਪੇਸ਼ਨ ਹੈਗਾ ਆ, ਉਹਨੂੰ ਤੁਹਾਨੂੰ ਕਨਸਟੈਂਟਲੀ ਆਪਣੀ ਜਿਹੜੀ ਸਕਿੱਲ ਹੈਗੀ ਆ ਤੁਹਾਨੂੰ ਉਹ ਅਪਗ੍ਰੇਡ ਜਾਂ ਅਪਡੇਟ ਤੁਹਾਨੂੰ ਕਰਨੇ ਹੀ ਪੈਣੇ ਆ। ਸਰਟੀਫਿਕੇਸ਼ਨ ਰੀਨਿਊ ਕਰਨੀਆਂ ਪੈਂਦੀਆਂ, ਕੋਰਸਿਸ ਕਰਨੇ ਪੈਂਦੇ ਆ ਟੂ ਸਟੇ ਰੈਲੇਵੈਂਟ। ਹਾਂਜੀ, ਸੋ ਹੁਣ ਕੀ ਹੋ ਗਿਆ ਕਿ ਹੁਣ ਜਿਹੜਾ AI ਦਾ ਜ਼ਮਾਨਾ ਆ ਗਿਆ ਆ, ਉਹ ਕੀ ਕੀਤਾ ਕਿ ਜਿਹੜੀ ਉਹ ਤੁਹਾਡੀ I would say irrelevance or what they call currency ਕਹਿ ਲਓ, ਤੁਹਾਡੀ ਜਿਹੜੀ ਐਜੂਕੇਸ਼ਨ ਦੀ ਉਹਦੀ ਜਿਹੜੀ ਬੁਨਿਆਦ ਆ ਉਹ ਬਹੁਤ ਘਟਾਤੀ। ਤੁਹਾਡੀ ਜਿਹੜਾ ਰੇਟ ਆਫ, ਤੁਸੀਂ ਅੱਗੇ ਕੀ ਹੁੰਦਾ ਸੀਗਾ, ਜ਼ਿਆਦਾਤਰ ਅਸੀਂ ਇੱਕ ਕੰਮ ਸ਼ੁਰੂ ਕਰਦੇ ਹਾਂ, ਅਸੀਂ ਸਾਰੀ ਜ਼ਿੰਦਗੀ ਇੱਕੋ ਹੀ ਕੰਮ ਕਰਕੇ ਲੰਘ ਜਾਂਦਾ ਸੀ। ਹੁਣ ਉਹ ਮੌਕੇ ਬਹੁਤ ਘੱਟ ਆ ਤੇ ਵੀ ਤੁਸੀਂ ਇਸ ਕਰਕੇ ਤੁਹਾਨੂੰ ਗਾਹਾਂ ਟਾਈਮ ਦੇ ਨਾਲ ਤੁਹਾਨੂੰ ਆਪਣੇ ਆਪ ਨੂੰ ਕਨਸਟੈਂਟਲੀ ਕੰਮ ਵੀ ਕਰਨਾ ਪੈਣਾ ਆ, ਤੁਹਾਨੂੰ ਨਾਲ ਆਪਣੇ ਸਕਿੱਲਸ ਨੂੰ ਅਪਡੇਟ ਵੀ ਕਰਨਾ ਪੈਣਾ ਹੈ। ਤੁਸੀਂ ਉਹ ਕਰ ਸਕਦੇ ਆ ਜਾਂ ਤਾਂ ਤੁਸੀਂ ਆਪਣੇ ਇੰਪਲੋਇਰ ਦੇ ਥਰੂ, ਕਈ ਇੰਪਲੋਇਰਸ ਪੇ ਕਰਦੇ ਆ, ਤੁਹਾਨੂੰ ਟ੍ਰੇਨਿੰਗਸ ਭੇਜਦੇ ਆ ਜੇ ਤੁਸੀਂ, ਤੇ ਬਾਕੀ ਆ ਤੁਸੀਂ ਨਾਲ ਕੰਮ ਕਰੋ ਤੇ ਨਾਲ ਤੁਸੀਂ ਆਪਣੀ ਐਜੂਕੇਸ਼ਨ ਦੇ ਵਿੱਚ ਲਾਓ। ਮੇਰੇ ਹੀ ਐਕਸਪੀਰੀਅੰਸ ਦੇ ਵਿੱਚ ਕਈ ਬੰਦੇ ਹੈਗੇ ਆ ਜਿਨ੍ਹਾਂ ਨੇ ਨਾਲ ਫॉर ਐਗਜ਼ਾਮਪਲ ਇੱਕ ਕੰਮ ਕਰਦੇ ਹੋਏ ਉਹ ਸਿੱਖਿਆ, ਉਸ ਤੋਂ ਬਾਅਦ ਉਹਨੇ ਟੋਟਲੀ ਆਪਣਾ ਫੀਲਡ ਚੇਂਜ ਕਰ ਲਿਆ ਕਿਉਂਕਿ ਉਹਨਾਂ ਨੂੰ ਲੱਗਾ ਕਿ ਇਹ ਫੀਲਡ ਦੇ ਵਿੱਚ ਮੈਨੂੰ ਜਾਂ ਚੰਗਾ ਨਹੀਂ ਲੱਗਦਾ ਜਾਂ ਮੇਰੇ ਕੋਲ ਆਪਰਚੁਨਿਟੀ ਹੈ ਨਹੀਂ। ਸੋ ਇਸ ਕਰਕੇ ਕਈ ਲੋਕਾਂ ਨੇ 180 ਡਿਗਰੀ ਆਪਣਾ ਫੀਲਡ ਚੇਂਜ ਕਰ ਲਿਆ ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਦੱਸਦਾ ਹੈ ਕਿ ਇਸ ਜਿਹੜਾ ਉਹ ਆਕੂਪੇਸ਼ਨ ਹੈਗਾ ਆ ਜਾਂ ਉਹ ਫਿਜ਼ੀਕਲੀ ਨਹੀਂ ਕਰ ਸਕਦੇ। ਪਰ ਮੈਂ ਇੱਕ ਐਗਜ਼ਾਮਪਲ ਦੇਣਾ, ਫॉर ਐਗਜ਼ਾਮਪਲ ਜਿਹੜੇ ਆਪਣੇ ਐਮਾਜ਼ੋਨ ਜਾਂ ਆਪਣੀਆਂ ਜਿਹੜੀਆਂ ਮੈਂ ਨਾਂ ਤਾਂ ਚਲੋ ਨਹੀਂ ਕਹਿਣਾ ਸੀ ਕਿ ਆਪਣੀ ਜਿਹੜੀਆਂ ਬਿਗ ਬਾਕਸ ਕੰਪਨੀਜ਼ ਹੈਗੀਆਂ ਜਿਹੜੀਆਂ ਲੋਜਿਸਟਿਕਸ ਦੇ ਵਿੱਚ ਹੈਗੀਆਂ,
ਜੀ ਜੀ ਉਹਨਾਂ ਦੇ ਆਪਣਾ ਤਰੀਕਾ ਹੈ ਕਿ ਉਹ ਇੰਪਲੋਇਮੈਂਟ ਉਹਨਾਂ ਕੋਲ ਬਹੁਤ ਜ਼ਿਆਦਾ ਹੈ, ਜ਼ਿਆਦਾ ਮਤਲਬ ਬੜੀ ਵੈਰੀ ਐਂਟਰੀ ਲੈਵਲ ਪੋਜੀਸ਼ਨ ਜਿਹੜੀਆਂ ਉਹ ਆਟੋਮੇਟ ਨਹੀਂ ਕਰ ਸਕਦੇ। ਹੂੰ ਸੋ ਉਹਨਾਂ ਦੇ ਲਈ ਉਹ ਆਪਣੇ ਫਿਜ਼ੀਕਲ ਲਾਈਕ ਹਿਊਮਨ ਬੀਇੰਗਸ ਨੂੰ ਹਾਇਰ ਕਰਦੇ ਕਿ ਉਹਨਾਂ ਦੀ ਜਿਹੜੀ ਡੈਕਸਟੈਰਿਟੀ ਬਹੁਤ ਹੁੰਦੀ ਹੈ। ਲੋਕ ਚਾਹੀਦੇ ਉਹਨਾਂ ਨੂੰ ਉਹ ਕੰਮਾਂ ਲਈ ਬਸ। ਲੋਕ ਚਾਹੀਦੇ ਜਿਹੜੇ ਉਹ ਆਟੋਮੇਟ ਨਹੀਂ ਹੂੰ ਕਰ ਸਕਦੇ। ਉਹ ਕੀ ਹੁੰਦਾ ਹੈ ਕਿ 3-4 ਸਾਲ ਤੋਂ ਬਾਅਦ ਜਿਹੜਾ ਬੰਦਾ ਕੰਮ ਕਰਦਾ ਉਹਦੀ ਬੱਸ ਹੋ ਜਾਂਦੀ ਹੈ। ਫਿਜ਼ੀਕਲੀ ਬੰਦਾ ਲਈ ਉਹਨਾਂ ਦੀ ਬੱਸ ਹੋ ਜਾਂਦੀ ਹੈ। ਉਹ ਬਸ ਹੋ young- ਜਾਂਦੀ ਉਸ ਤੋਂ ਬਾਅਦ 'ਚ ਉਹਨਾਂ ਨੇ ਕੀ ਕੀਤਾ ਹੈ ਕਿ ਉਹ ਕਹਿੰਦੇ ਆ ਕਿ ਅਸੀਂ ਤੁਹਾਨੂੰ ਫ੍ਰੀ ਐਜੂਕੇਸ਼ਨ ਦੇਵਾਂਗੇ, ਤੁਸੀਂ ਆਪਣੀ ਬੈਚਲਰਸ ਕਰੋ। ਮੈਂ ਕਹੂੰਗਾ ਵੀ ਜੇ ਤੁਸੀਂ ਉਹ ਕੰਮ ਕਰਦੇ ਆ ਉਹ ਕਿਸੇ ਵੀ ਮਜਬੂਰੀ ਕਰਕੇ ਕਰੋ ਕੰਮ, ਪਰ ਆਪਣੇ ਹੂੰ, ਹੂੰ। ਨਾਲ ਜਿਹੜੀਆਂ ਐਜੂਕੇਸ਼ਨ ਦੀ ਆਪਰਚੁਨਿਟੀਜ਼ ਆਈ ਥਿੰਕ ਦੇ ਡੂ ਫ੍ਰੀ, ਔਰ ਇਹਨਾਂ ਹੂੰ, ਦੇ ਹੂੰ। ਉਹ ਜ਼ਰੂਰ ਲਾਓ, ਕਿਉਂਕਿ ਉਹ ਹੂੰ। 3-4 ਸਾਲ ਕਰਕੇ ਤੁਹਾਡੀ ਜਿਹੜੀ ਬੋਡੀ ਆ ਯੂ ਵਿਲ ਨਾਟ ਬੀ ਏਬਲ ਟੂ ਡੂ ਇਟ ਐਨੀ ਲੌਂਗਰ। ਸੋ ਬਾਅਦ ਦੇ ਵਿੱਚ ਐਜੂਕੇਸ਼ਨ ਇਜ਼ ਵੈਰੀ ਇੰਪੋਰਟੈਂਟ। ਗੁਰਮਿੰਦਰ ਸਿੰਘਾ ਜੀ, ਤੁਸੀਂ ਕਮਿਊਨਿਟੀ ਕਾਲਜ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਆ, ਸੋ ਥੋੜਾ ਜਿਹਾ ਨਾ ਸਾਨੂੰ ਹੁਣ ਕੈਲੀਫੋਰਨੀਆ ਦਾ ਹਾਇਰ ਐਜੂਕੇਸ਼ਨ ਸਿਸਟਮ ਦੇ ਬਾਰੇ ਦੱਸੋ। ਕਿਹੜੇ ਆਪਸ਼ਨਸ ਹੁੰਦੇ ਆ ਹਾਈ ਸਕੂਲ ਤੋਂ ਬਾਅਦ ਚ, ਕਿਉਂਕਿ ਸਾਰਿਆਂ ਨੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀਜ਼ ਦਾ ਨਾਮ ਸੁਣਿਆ ਆ, UCs ਦਾ ਨਾਮ ਸੁਣਿਆ, ਯੂਨੀਵਰਸਿਟੀ ਆਫ ਕੈਲੀਫੋਰਨੀਆ ਸਿਸਟਮ ਸੁਣਿਆ, ਦੈਨ ਕਮਿਊਨਿਟੀ ਕਾਲਜਸ ਦਾ ਸੁਣਿਆ ਆ। ਜਿਸ ਤੁਸੀਂ ਸਾਨੂੰ ਥੋੜਾ ਅੱਜ ਇਹ ਹਾਇਰ ਐਜੂਕੇਸ਼ਨ ਸਿਸਟਮ ਦਾ ਅੰਬਰੇਲਾ ਜਿਹਾ ਥੋੜਾ ਦੱਸੋ ਵੀ ਇਹ ਤਿੰਨੇ ਸਿਸਟਮਸ ਹੈ ਕਿੱਦਾਂ ਦੇ। ਜੀ ਜੀ ਮੈਂ ਸਾਡਾ ਜਿਹੜਾ ਕੈਲੀਫੋਰਨੀਆ ਦਾ ਐਜੂਕੇਸ਼ਨ ਸਿਸਟਮ ਹੈ ਇਹ ਸਾਨੂੰ ਵੱਡਾ ਜਾਂ ਲਾਰਜੈਸਟ ਸਿਸਟਮ ਜਿਹੜਾ ਹੈਗਾ ਉਹ ਆਪਣਾ ਕਮਿਊਨਿਟੀ ਕਾਲਜਸ ਦਾ ਇਨ ਯੂਨਾਈਟਿਡ ਸਟੇਟਸ ਹੈਗਾ। ਸੋ ਆਪਣੀ ਪ੍ਰਾਇਮਰੀਲੀ 3 I would say ਮੇਨ ਕੈਟੇਗਰੀਜ਼ ਹੈਗੀਆਂ। ਪਹਿਲਾ ਹੈਗਾ ਉਹਨੂੰ ਅਸੀਂ ਕਾਲ K through 12 ਸਿਸਟਮ, ਜਿਹੜਾ ਆਪਾਂ ਜਿਹਦੇ ਵਿੱਚ ਆਪਣੇ ਐਲੀਮੈਂਟਰੀ ਸਕੂਲ ਹੋ ਗਏ, ਆਪਣੇ ਮਿਡਲ ਸਕੂਲਸ ਹੋ ਗਏ ਤੇ ਆਪਣੇ ਹਾਈ ਸਕੂਲਸ ਹੋ ਗਏ ਜੀ। ਤੇ ਜਿਹੜੇ ਆਪਣੇ ਹਾਈ ਸਕੂਲ ਦੇ ਨਾਲ ਜਿਹੜੇ ਕਈ ਆਪਣੇ ਡਿਸਟ੍ਰਿਕਟਸ ਹੁੰਦੇ ਆ ਜਿਹੜੇ ਲੋਕਲ, ਜਿੱਦਾਂ ਹੁਣ ਆਪਣਾ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਹੋ ਗਿਆ, ਫ੍ਰੈਸਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਹੋ ਗਿਆ। ਹਰੇਕ ਡਿਸਟ੍ਰਿਕਟ ਦੇ ਵਿੱਚ ਆਪਣੇ ਸਕੂਲਸ ਹੁੰਦੇ ਆ, ਐਲੀਮੈਂਟਰੀ ਸਕੂਲ। ਤੇ ਇੱਕ ਹੋਰ ਨਾਲ ਹੈਗੇ ਆ ਜਿਹੜੇ ਆਪਣੇ ਪਬਲਿਕ ਚਾਰਟਰ ਸਕੂਲ ਵੀ ਹੁੰਦੇ ਆ। ਫੋਰ ਐਗਜ਼ਾਮਪਲ ਜਿੱਦਾਂ ਯੂਨੀਵਰਸਿਟੀ ਹਾਈ ਸਕੂਲ ਹੋ ਗਿਆ, ਆਪਣੇ ਫ੍ਰੈਸਨੋ ਸਿਟੀ ਦੇ ਕਾਲਜ ਦੇ ਕੈਂਪਸ ਦੇ ਉੱਪਰ ਡਿਜ਼ਾਈਨ ਸਾਇੰਸ ਹਾਈ ਸਕੂਲ ਹੋ ਗਿਆ, ਸੋ ਆਪਣੇ ਐਡੀਸਨ ਹੋ ਗਿਆ। ਸੋ ਦੇ ਆਪਣੇ ਚਾਰਟਰ ਸਕੂਲ ਵੀ ਹੁੰਦੇ ਆ। ਉਹਨਾਂ ਦਾ ਮੇਨ ਪਰਪਸ ਇਹ ਹੁੰਦਾ ਹੈ ਕਿ ਉਹ ਇੱਕ ਸਪੈਸ਼ਲਾਈਜ਼ਡ ਫੀਲਡ ਦੇ ਵਿੱਚ ਜ਼ਿਆਦਾਤਰ ਬੱਚਿਆਂ ਦੀ ਫੋਕਸ ਪੜ੍ਹਾਈ ਦੇ ਵਿੱਚ ਜ਼ਿਆਦਾ ਉਹ ਦਿੰਦੇ ਆ ਜੀ। ਸੋ ਉਹਦੇ ਨਾਲ ਜਿਹੜੇ ਆਪਣੇ ਇੱਕ ਹੋਰ ਹੁੰਦਾ ਆ K through 12 ਸਿਸਟਮ ਦੇ ਵਿੱਚ ਅਡਲਟ ਸਕੂਲਸ ਜਿਹੜੇ ਹੁੰਦੇ ਆ, ਆਪਣੇ ਕਾਫੀ ਚੰਗੇ ਪ੍ਰੋਗਰਾਮ ਉਹ ਅਡਲਟ ਸਕੂਲ ਪਰ ਉਹ ਆਫਰ ਕਰਦੇ ਆ ਵਿਦਿਨ ਦ ਸਕੂਲ ਡਿਸਟ੍ਰਿਕਟ ਸਿਸਟਮ ਦੇ ਵਿੱਚ। ਤੋ ਕਈ ਆਪਣੇ ਮੈਡੀਕਲ ਸਕੂਲ ਹੁੰਦੇ। ਸੋ ਦੈਟ ਇਜ਼ ਵਨ ਆਫ ਦੀ ਮੇਨ ਸੈਗਮੈਂਟ ਵਾਲਾ। ਉਸ ਤੋਂ ਬਾਅਦ ਜਿਹੜੇ ਸਟੂਡੈਂਟਸ ਦੇ ਕੋਲ ਆਲਮੋਸਟ 3 ਆਪਸ਼ਨਸ ਹੁੰਦੀਆਂ ਨੇ ਕਿ ਉਹ ਆਪਣੀ ਹਾਈ ਸਕੂਲ ਤੋਂ, ਮੈਂ ਆਪਣੇ ਕੈਲੀਫੋਰਨੀਆ ਦੇ ਐਜੂਕੇਸ਼ਨ ਸਿਸਟਮ ਦੀ ਗੱਲ ਕਰੂੰਗਾ, ਤੇ ਉਹਦੇ ਵਿੱਚ ਉਹ ਆਪਣੇ CSU which is called California State University, ਆਪਣੇ 23 ਕੈਂਪਸਸ ਹੈਗੇ ਆ ਕੈਲੀਫੋਰਨੀਆ ਦੇ ਵਿੱਚ CSUs ਦੇ। ਤੇ ਆਪਣਾ ਜਿਹੜਾ ਲੋਕਲ ਜੇ ਆਪਾਂ ਕਹੀਏ ਆਪਣੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫ੍ਰੈਸਨੋ ਜਿਹੜੀ ਹੈਗੀ ਉਹ ਆਪਣੀ ਲੋਕਲ ਯੂਨੀਵਰਸਿਟੀ ਹੈਗੀ ਆ ਜੀ। ਆਪਣੇ ਸੈਂਟਰਲ ਵੈਲੀ ਦੇ ਵਿੱਚ ਜਿਹੜੇ ਆਪਣੀ ਪ੍ਰਾਇਮਰੀ ਆਡੀਅנס ਹੈਗੀ ਆ, ਸਾਡੀਆਂ 3 CSUs ਹੈਗੀਆਂ ਆ ਸੈਂਟਰਲ ਵੈਲੀ ਦੇ ਵਿੱਚ। ਤੇ ਇੱਕ ਹੈਗੀ ਆਪਣੀ ਸਟੈਨਿਸਲਾਸ ਸਟੇਟ ਯੂਨੀਵਰਸਿਟੀ ਜਿਹੜੀ ਆਪਣੀ ਟਰਲਕ ਹੈਗੀ ਆ, ਤੇ ਆਪਣੀ ਹੈਗੀ ਆ CSU ਬੇਕਰਸਫੀਲਡ ਦੇ ਵਿੱਚ। ਸਾਡੀ ਆਪਣੀਆਂ 3 ਯੂਨੀਵਰਸਿਟੀਜ਼ ਹੈਗੀਆਂ ਆ। ਤੇ ਹੁਣ ਆਪਣੇ ਵਾਈਸੇਲੀਆ ਦੇ ਵਿੱਚ ਵੀ ਆਪਣੀ ਫ੍ਰੈਸਨੋ ਸਟੇਟ ਦੀ ਇੱਕ ਐਕਸਟੈਂਸ਼ਨ ਬਣਨ ਜਾ ਰਹੀ ਹੈ, ਮਤਲਬ ਸ਼ੁਰੂ ਹੋ ਗਈ ਆ। ਤੇ ਉੱਥੇ ਉਹਨਾਂ ਨੇ ਐਕਸਟੈਂਸ਼ਨ ਇਸ ਸਾਲ ਚ ਹੋ ਜਾਣੀ ਸ਼ੁਰੂ ਜਾਂ ਨੈਕਸਟ ਦੇ ਵਿੱਚ? ਨਹੀਂ ਪਤਾ, ਆਪਾਂ ਅਗਲੇ ਵਾਲੇ ਪ੍ਰੋਗਰਾਮ ਵਿੱਚ ਆਪਾਂ ਲਵਾਂਗੇ। ਤੇ ਮੇਰੇ ਕਹਿਣ ਦਾ ਮਤਲਬ ਜਿਹੜੇ ਬੱਚੇ ਸਟੂਡੈਂਟਸ ਉੱਥੇ ਹੈਗੇ ਆ ਤੇ ਉਹ ਉੱਥੇ ਹੀ ਜਾ ਕੇ ਆਪਣੀਆਂ ਡਿਗਰੀਆਂ ਕੰਪਲੀਟ ਕਰ ਸਕਦੇ। ਇਸ ਵੇਲੇ CSU ਫ੍ਰੈਸਨੋ ਦਾ ਇੱਕ ਸੈਟੇਲਾਈਟ ਕੈਂਪਸ ਆਲਰੇਡੀ ਹੈਗਾ ਆ ਵਾਈਸੇਲੀਆ ਦੇ ਵਿੱਚ, ਕਾਲਜ ਆਫ ਸਿਕਿਉਰਸ ਦੇ ਨਾਲ। ਤੇ ਉਹ ਟੀਚਰ ਜਿਹੜੇ ਹੈਗੇ ਪ੍ਰੈਪਰੇਸ਼ਨ ਦਾ ਪ੍ਰੋਗਰਾਮ ਬੱਚੇ ਉੱਥੇ ਲੈਂਦੇ ਆ। ਸੋ ਦੇ ਹੈਵ ਅ ਸਮਾਲ ਕੈਂਪਸ, ਇਟਸ ਗੋਇੰ ਟੂ ਬੀ ਬਿਗ ਕੈਂਪਸ। ਠੀਕ ਹੈ। ਤੇ ਇੱਕ ਤਾਂ ਆਪਣੀਆਂ ਹੋ ਗਈਆਂ CSU ਜਿਹੜੀਆਂ 23 ਕੈਂਪਸਸ ਹੈਗੇ ਆ ਆਪਣੇ ਸਾਰੇ ਕੈਲੀਫੋਰਨੀਆ ਚ। ਉਸ ਤੋਂ ਬਾਅਦ ਆਪਣੀ ਆ ਜਾਂਦੀ ਆ ਗੱਲ ਕਿ ਆਪਣੇ ਜਿਹਨਾਂ ਨੂੰ ਆਪਾਂ ਕਹਿੰਦੇ ਆ UC ਸਿਸਟਮ, ਯੂਨੀਵਰਸਿਟੀ ਆਫ ਕੈਲੀਫੋਰਨੀਆ। ਇਹਦੇ ਵਿੱਚ ਆਪਣੇ 10 ਕੈਂਪਸਸ ਹੈਗੇ ਆ। ਜਿਹੜੇ ਆਪਣੇ ਸਟੂਡੈਂਟਸ ਹੈਗੇ ਆ ਉਹ ਹਾਈ ਸਕੂਲ ਤੋਂ ਤੁਸੀਂ CSU ਜਾ ਸਕਦੇ ਆ ਟ੍ਰਾਂਸਫਰ ਹੋ ਕੇ, ਤੇ ਤੁਸੀਂ ਅਪਲਾਈ ਕਰ ਸਕਦੇ ਆ UCs ਦੇ ਵਿੱਚ
ਤੇ ਆਪਣੇ ਸੈਂਟਰਲ ਵੈਲੀ ਦੇ ਵਿੱਚ ਜਿਹੜੀ ਆਪਣੀ ਨਵੀਂ ਯੂਨੀਵਰਸਿਟੀ ਹੈਗੀ ਆ, ਨਿਊਐਸਟ ਯੂਨੀਵਰਸਿਟੀ ਜਿਹੜੀ ਹੈਗੀ ਆ ਯੂਸੀ, ਉਹ ਹੈਗੀ ਆ ਯੂਸੀ ਮਰਸੈਟ ਦੇ ਵਿੱਚ। ਮਰਸੈਟ ਦੇ ਵਿੱਚ ਜੀ। ਤੇ ਉਤੋਂ ਤੁਸੀਂ ਆਪਣੀ ਦੈਟ ਇਜ਼ ਦ ਨਿਊਐਸਟ ਕੈਂਪਸ, ਬਹੁਤ ਵਧੀਆ। ਅਸੀਂ 13 ਸਾਲ ਹੋ ਗਏ ਉਹਨੂੰ ਸ਼ੁਰੂ ਹੋਏ ਨੇ, ਤੇ ਬਹੁਤ ਵਧੀਆ ਯੂਨੀਵਰਸਿਟੀ ਹੈਗੀ ਆ। ਸਾਰੇ ਆਪਣੇ ਕੈਂਪਸਸ ਵਧੀਆ ਹੈਗੇ ਆ। ਜੇ ਆਪਣੇ ਲੋਕਲ ਸਟੂਡੈਂਟ ਕਿਸੇ ਨੇ ਜਾਣਾ ਆ, ਤੁਸੀਂ ਤੇ ਬਾਕੀ ਜਿਹੜਾ ਸਾਨੂੰ ਲਾਰਜੈਸਟ ਐਜੂਕੇਸ਼ਨ ਸਿਸਟਮ ਦੀ ਜਿਹੜੀ ਹਾਇਰ ਐਡ ਦੀ ਸੈਗਮੈਂਟ ਹੈਗੀ ਆ, ਉਹ ਹੈਗੀ ਆਪਣੇ ਕੈਲੀਫੋਰਨੀਆ ਕਮਿਊਨਿਟੀ ਕਾਲਜਸ। ਸਾਡੇ ਕੋਲ ਇਸ ਵੇਲੇ ਕੈਲੀਫੋਰਨੀਆ ਦੇ ਵਿੱਚ 116 ਕਮਿਊਨਿਟੀ ਕਾਲਜਸ ਹੈਗੇ ਆ, ਤੇ ਇਹਨਾਂ ਦੇ ਵਿੱਚੋਂ 16 ਕਾਲਜਸ ਸਾਡੇ ਸੈਨ ਜੋਆਕਿਨ ਵੈਲੀ ਦੇ ਵਿੱਚ ਹੈਗੇ ਆ। ਆਪਣੇ ਤੁਸੀਂ ਆਪਣਾ ਸਟਾਕਟਨ ਤੋਂ ਲੈ ਕੇ ਬੇਕਰਫੀਲਡ ਦੇ ਤਾਈਂ ਸਾਡੇ ਕੋਲ 16 ਕਮਿਊਨਿਟੀ ਕਾਲਜਸ ਹੈਗੇ ਆ। ਤੇ ਜਿਹੜੇ ਆਪਣੇ ਜਿੱਦਾਂ ਹੁਣ ਆਪਣੇ ਆਪਾਂ ਹੁਣ ਫ੍ਰੈਜ਼ਨੋ ਦੇ ਵਿੱਚ ਆ ਜਾਈਏ, ਫ੍ਰੈਜ਼ਨੋ ਦੇ ਵਿੱਚ ਸਾਡੀ ਇੱਕ ਡਿਸਟ੍ਰਿਕਟ ਹੈਗੀ ਆ, ਉਹਦਾ ਨਾਮ ਹੈਗਾ ਸਟੇਟ ਸੈਂਟਰ ਕਮਿਊਨਿਟੀ ਕਾਲਜ ਡਿਸਟ੍ਰਿਕਟ। ਡਿਸਟ੍ਰਿਕਟ ਦੇ ਵਿੱਚ ਸਾਡੇ 4 ਕਾਲਜਸ ਹੈਗੇ ਆ। ਇੱਕ ਹੈਗਾ ਫ੍ਰੈਜ਼ਨੋ ਸਿਟੀ ਕਾਲਜ, ਜਿਹੜਾ ਆਪਣੀ ਕੈਲੀਫੋਰਨੀਆ ਦਾ ਪਹਿਲਾ ਕਾਲਜ ਹੈਗਾ। ਸੋ ਸਾਨੂੰ ਪਹਿਲਾ ਕਾਲਜ ਸਾਡੀ ਫ੍ਰੈਜ਼ਨੋ ਸਿਟੀ ਦਾ ਕਾਲਜ ਹੈਗਾ, ਜਿਹੜਾ ਕਮਿਊਨਿਟੀ ਸਿਸਟਮ ਚ ਸਭ ਤੋਂ ਪਹਿਲਾ ਕਾਲਜ ਐਫਸੀਸੀ। ਹਾਂ ਜੀ। ਜਿਹੜਾ ਆਪਣੇ ਐਫਸੀਸੀ ਦਾ ਜਿਹੜਾ ਉਹ ਪਹਿਲਾਂ ਸੀਗਾ, ਉਹ ਜਿਹੜਾ ਆਪਣੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਉਹ ਪਹਿਲਾਂ ਐਫਸੀਸੀ ਹੁੰਦੀ ਸੀ। ਉਸ ਤੋਂ ਬਾਅਦ ਫਿਰ ਉਹ ਬਣ ਕੇ ਆਪਣਾ ਜਿਹੜਾ ਪਹਿਲਾ ਕਾਲਜ ਆ ਉਹ ਆਪਣਾ ਐਫਸੀਸੀ। ਠੀਕ ਹੈ। ਤੇ ਉਸ ਤੋਂ ਬਾਅਦ ਜਿਹੜਾ ਦੂਆ ਕਾਲਜ ਹੈਗਾ ਆ ਓਲਡੈਸਟ, ਉਹ ਹੈਗਾ ਰੀਡਲੀ ਕਾਲਜ। ਰੀਡਲੀ ਓਕੇ ਹੈਗਾ ਆ। ਉਹ ਅਗਲੇ ਸਾਲ ਉਹਨਾਂ ਨੂੰ ਉਸ ਕਾਲਜ ਨੂੰ 100 ਸਾਲ ਆਪਣੀ 100ਵੀਂ ਵਰ੍ਹੇਗੰਢ ਉਹਨਾਂ ਨੇ ਮਨਾਉਣੀ ਹੈ। ਸੋ 100 ਸਾਲ ਹੋ ਗਏ ਉਸ ਕਾਲਜ ਦੇ। ਤੇ ਉਸ ਤੋਂ ਬਾਅਦ ਜਿਹੜਾ ਤੀਜਾ ਕਾਲਜ ਹੈਗਾ ਉਹ ਹੈਗਾ ਕਲੋਵਿਸ ਕਮਿਊਨਿਟੀ ਕਾਲਜ, ਤੇ ਉਹ ਆਪਣੇ ਤੇ ਜਿਹੜਾ ਚੌਥਾ ਕਾਲਜ ਹੈਗਾ ਉਹ ਹੈਗਾ ਮਡੇਰਾ ਕਮਿਊਨਿਟੀ ਕਾਲਜ। ਜਿਹੜਾ ਕਾਲਜ ਹੈਗਾ ਆ ਉਹ ਸਾਰਿਆਂ ਨਾਲੋਂ ਨਵਾਂ ਕਾਲਜ ਆ, ਯੰਗੈਸਟ ਕਾਲਜ। ਸੋ ਆਪਣੀ ਡਿਸਟ੍ਰਿਕਟ ਦੇ ਵਿੱਚ ਸਾਰਿਆਂ ਨਾਲੋਂ ਓਲਡ ਕਾਲਜ ਹੈਗਾ ਤੇ ਸਾਰਿਆਂ ਨਾਲੋਂ ਨਵਾਂ ਕਾਲਜ ਹੈਗਾ। ਦੋਨੋਂ ਜਿਹੜੀਆਂ ਚੀਜ਼ਾਂ। ਹਾਂਜੀ। ਸੋ ਹੁਣ ਤੁਸੀਂ ਚਲੋ ਦੱਸਿਆ ਤੁਸੀਂ ਵੀ K-12 ਤੋਂ ਬਾਅਦ ਦੇ ਵਿੱਚ ਆਹ 3 ਬੇਸਿਕਲੀ ਆਪਸ਼ਨਸ ਜਿਹੜੀਆਂ ਹੁੰਦੀਆਂ ਆ, CSUs, UCs, CC। ਹੁਣ ਜਦੋਂ ਕੋਈ ਨਵਾਂ ਇਮੀਗ੍ਰੈਂਟ ਆਉਂਦਾ ਆ, ਪਰਿਵਾਰ ਆਉਂਦਾ ਆ, ਉਹਨਾਂ ਦੇ ਬੱਚੇ ਮੇ ਬੀ ਕਿਸੇ ਦੇ 1-2 ਸਾਲ ਲਾਉਂਦੇ ਆ, ਕਈ ਸਿੱਧੇ ਹੀ ਉਸ ਲੈਵਲ ਦੇ ਉੱਤੇ ਹੁੰਦੇ ਆ ਵੀ ਜਿਹੜੇ ਇਹਨਾਂ ਕਾਲਜਸ ਦੇ ਵਿੱਚ ਜਾ ਸਕਦੇ ਹੁੰਦੇ ਆ। ਫਾਈਨੈਂਸ਼ੀਅਲੀ ਵੀ ਬਹੁਤ ਕੁਝ ਦੇਖਣਾ ਪੈਂਦਾ, ਫਾਫਸਾ ਵੀ ਵਿੱਚ ਨਾਲ ਆ, ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਦੇਖਣੀਆਂ ਪੈਂਦੀਆਂ ਆ। ਸੋ ਇਮੀਗ੍ਰੈਂਟ ਫੈਮਲੀਜ਼ ਐਂਡ ਜਿਹੜੀਆਂ ਚਿਰ ਤੋਂ ਇੱਥੇ ਰਹਿ ਰਹੀਆਂ, ਜਿਨ੍ਹਾਂ ਦੇ ਬੱਚਿਆਂ ਨੇ ਪੜ੍ਹਾਈ ਸਾਰੀ K-12 ਇੱਥੇ ਕੀਤੀ ਆ, ਸੋ ਉਹਨਾਂ ਨੂੰ ਕਿੱਦਾਂ ਨੈਵੀਗੇਟ ਕਿੱਦਾਂ ਕਰਨਾ ਆ ਵੀ ਵਿਚ ਵਨ ਇਜ਼ ਗੁੱਡ ਫॉर देयर ਕਿਡਸ, ਜਾਂ ਕਿਡਸ ਨੂੰ ਕਿੱਦਾਂ ਜਿਹੜਾ ਉਹ ਪਤਾ ਕਰਨਾ ਆ ਵੀ ਮੈਂ ਕਿਹੜੇ ਪਾਸੇ ਵੱਲ ਨੂੰ ਜਾਵਾਂ। ਆਉਂਦਿਆਂ ਨੂੰ ਨਵੇਂ ਸਿਸਟਮ ਦਾ ਕਿਸੇ ਨੂੰ ਕੁਛ ਨਹੀਂ ਪਤਾ ਹੁੰਦਾ, ਇੱਧਰੋਂ ਸੁਣ ਲਈ ਗੱਲ, ਉੱਧਰੋਂ ਸੁਣ ਲਈ ਗੱਲ। ਸੋ ਵਾਟ ਇਜ਼ ਦਾ ਬੈਸਟ ਵੇ ਫਾਰਵਰਡ ਵੀ ਕਿਹੜੇ ਪਾਸੇ ਨੂੰ ਇਹਨੂੰ ਨੈਵੀਗੇਟ ਕਿੱਦਾਂ ਕਰਨਾ। ਆਪਸ਼ਨਸ ਵੀ ਕਈ ਵਾਰੀ ਬੰਦੇ ਨੂੰ ਓਵਰਵੈਲਮ ਕਰਦੀਆਂ। ਜੀ ਜੀ। ਸੋ ਜਿੱਦਾਂ ਹੁਣ ਮੈਂ ਤੁਹਾਨੂੰ ਮੈਂ ਇੱਕ ਸਲਾਈਸ ਆਪਣੀ ਪਿਕ ਕਰਦਾ ਆਡੀਅנס ਤੋਂ। ਜਿੱਦਾਂ ਹੁਣ ਤੁਸੀਂ ਫੋਰ ਐਗਜ਼ਾਮਪਲ ਜੇ ਤੁਸੀਂ ਰੀਸੈਂਟਲੀ ਇੰਡੀਆ ਤੋਂ ਜਾਂ ਫਿਰ ਤੁਸੀਂ ਇਮੀਗ੍ਰੈਂਟ ਤੁਸੀਂ ਹੋ ਕੇ ਆਪਣੇ ਯੂਨਾਈਟਿਡ ਸਟੇਟਸ ਆਏ ਹੋ, ਠੀਕ ਹੈ। ਤੇ ਜਿਹੜੇ ਆਪਣੇ ਕਾਲਜਸ ਹੈਗੇ ਆ ਕਮਿਊਨਿਟੀ ਕਾਲਜਸ, ਉਹ ਓਪਨ ਐਕਸੈਸ ਹੈਗਾ। ਮਤਲਬ ਉਹਦੇ ਵਿੱਚ ਤੁਸੀਂ ਐਜ਼ ਲੌਂਗ ਐਜ਼ ਤੁਸੀਂ 18 ਸਾਲ ਤੋਂ ਤੁਹਾਡੀ ਉਮਰ ਜ਼ਿਆਦਾ ਆ ਤੇ ਤੁਸੀਂ ਹਾਈ ਸਕੂਲ ਦਾ ਡਿਪਲੋਮਾ ਕੀਤਾ ਆ ਤੇ ਇਕੁਇਵਲੈਂਸੀ ਕਹਿ ਲਓ ਉਹ ਐਗਜ਼ਾਮ ਕੀਤਾ ਆ, ਤੁਸੀਂ ਉਹਨੂੰ ਕਾਲਜ ਦੇ ਵਿੱਚ ਤੁਸੀਂ ਆਪਣਾ ਦਾਖਲਾ ਲੈ ਸਕਦੇ ਹੋ, ਸ਼ੱਕ ਜੇ ਤੁਸੀਂ ਆਏ ਆ ਲੀਗਲ ਤਰੀਕੇ ਦੇ ਨਾਲ। ਓਕੇ। ਈਵਨ ਜੇ ਤੁਸੀਂ ਆਪਣੀ ਫੋਰ ਐਗਜ਼ਾਮਪਲ ਤੁਹਾਡਾ ਅਸਾਈਲਮ ਦਾ ਕੇਸ ਹੈਗਾ ਆ, ਜੇ ਤੁਸੀਂ ਅਨਡਾਕੂਮੈਂਟਡ ਵੀ ਹੋ ਤਾਂ ਵੀ ਆਪਸ਼ਨ ਹੈਗੀ ਆ, ਉਹ ਵੀ ਤੁਸੀਂ ਆਪਣੇ ਕਾਲਜ ਦੇ ਵਿੱਚ ਤੁਸੀਂ ਆ ਸਕਦੇ ਹੋ, ਰੋਲ ਹੋ ਸਕਦੇ ਹੋ। ਤੇ ਜਿਹੜਾ ਮੇਨ ਹੈਗਾ ਹੈ ਕਿ ਜਿਹੜੀ ਆਪਣੀ ਟਿਊਸ਼ਨ ਫੀ ਹੁੰਦੀ ਆ, ਜਿਹੜੀ ਤੁਹਾਡੀ ਫੀ ਹੈਗੀ ਆ ਕਾਲਜ ਦੀ, ਜੇ ਤਾਂ ਤੁਸੀਂ 1 ਸਾਲ 365 +1 1 ਸਾਲ 1 ਦਿਨ ਤੁਸੀਂ ਤੁਹਾਨੂੰ ਕੈਲੀਫੋਰਨੀਆ ਦੇ ਵਿੱਚ ਲੀਗਲੀ ਤਰੀਕੇ ਨਾਲ, ਮਤਲਬ ਤੁਸੀਂ ਪ੍ਰੋਪਰ ਤਰੀਕੇ ਨਾਲ ਆਏ ਆ, ਤੇ ਉਹ ਤੁਹਾਨੂੰ ਜਿਹੜੀ ਤੁਹਾਡੀ ਟਿਊਸ਼ਨ ਫੀ ਆ ਉਹ ਰੈਜ਼ੀਡੈਂਟ ਟਿਊਸ਼ਨ ਫੀ ਹੁੰਦੀ ਆ, ਨਹੀਂ ਤਾਂ ਤੁਹਾਨੂੰ ਐਜ਼ ਏ ਨਾਨ ਰੈਜ਼ੀਡੈਂਟ ਟਿਊਸ਼ਨ ਫੀ ਦੇਣੀ ਪੈਂਦੀ ਆ। ਉਹ ਆਲਮੋਸਟ $350 ਤੁਹਾਡੀ ਪਰ ਯੂਨਿਟ ਦੀ ਹੈਗੀ ਆ। ਉੱਦਾਂ ਜੇ ਤੁਸੀਂ ਰੈਜ਼ੀਡੈਂਟ ਹੈਗੇ ਆ, ਇਟਸ ਓਨਲੀ $46 ਪਰ ਯੂਨਿਟ। ਫੋਰ ਐਗਜ਼ਾਮਪਲ ਜੇ ਮੈਂ ਕਹੂੰਗਾ ਕਿ ਮੈਂ ਨਵਾਂ ਆਇਆ ਆ ਤੇ ਮੈਂ ਇੱਕ ਕਮਿਊਨਿਟੀ ਕਾਲਜ ਦੇ ਵਿੱਚ ਆ ਕੇ ਕਲਾਸ ਲੈਣੀ ਆ, ਤੇ ਜੇ ਤੁਸੀਂ ਉਹ
ਤੁਸੀਂ ਕਹਿੰਦੇ ਕਿ ਉਹ ਮੇਰੀ ਕਲਾਸ ਟ੍ਰਾਂਸਫਰੇਬਲ ਹੋਵੇ, ਮੈਂ ਗਾਹਾਂ ਡਿਗਰੀ ਤੇ ਲੈਣੀ ਆ। ਫॉर एग्जांपल ਮੈਂ ਇੰਗਲਿਸ਼ ਦੀ ਕਲਾਸ ਲਈ, ਉਹਦੀਆਂ 5 ਯੂਨਿਟਾਂ ਹੁੰਦੀਆਂ ਇੰਗਲਿਸ਼ ਦੀ ਕਲਾਸ ਦੀਆਂ ਘੰਟਿਆਂ ਦੇ ਹਿਸਾਬ ਦੇ ਨਾਲ। ਸੋ ਠੀਕ ਹੈ 5 ਟਾਈਮਸ 46 ਤੇ ਤੁਹਾਡੀਆਂ ਥੋੜੀ ਜਿਹੀ ਤੁਹਾਡੀ $13 ਜੇ ਤੁਸੀਂ $28 ਤੁਹਾਡੀ ਸਟੂਡੈਂਟ ਸਰਵਿਸਿਜ਼ ਫੀ ਹੁੰਦੀ ਆ। ਤੁਸੀਂ ਆਲਮੋਸਟ $250-300 ਦੇ ਵਿੱਚ ਤੁਸੀਂ ਇੱਕ ਕੋਰਸ ਲੈ ਸਕਦੇ ਆ। ਓਕੇ ਸਮੈਸਟਰ ਦੇ ਹਿਸਾਬ ਨਾਲ ਤੁਸੀਂ ਲੈ ਸਕਦੇ ਜੇ ਤੁਸੀਂ ਹੋਰ ਜ਼ਿਆਦਾ ਤੁਸੀਂ ਕੋਰਸ ਐਡ ਕਰੋਗੇ ਤੁਹਾਡੀ ਉਹ ਫੀ ਜ਼ਿਆਦਾ ਹੋਣੀ ਹੈ, ਉਨੀ ਵੱਧ ਜਾਣੀ ਹੈ। ਵੱਧ ਜਾਣੀ ਹੈ। ਹਾਊਐਵਰ ਮੈਂ ਇਹ ਕਹੂੰਗਾ ਕਿ ਜੇਕਰ ਤੁਸੀਂ ਇੱਥੇ ਲੀਗਲੀ ਰਹਿ ਰਹੇ ਆ, ਤੁਹਾਡੀ ਇਨਕਮ ਤੁਹਾਡੇ ਕੋਲ, ਸਾਨੂੰ ਪਤਾ ਤੁਸੀਂ ਆਏ ਹਾਲੇ ਤੁਹਾਡੇ ਕੋਲ ਇਨਕਮ ਨਹੀਂ ਤੁਹਾਡੀ ਹੈਗੀ, I would say most likely I'm very highly confident ਕਿ ਤੁਹਾਨੂੰ ਕੋਈ ਪੈਸਾ ਦੇਣਾ ਵੀ ਨਾ ਪਵੇ ਤੇ ਤੁਹਾਨੂੰ ਫਾਈਨੈਂਸ਼ੀਅਲ ਏਡ ਵੀ ਮਿਲੂਗੀ। ਤੇ ਕਈ ਬੱਚੇ ਹੈਗੇ ਆ ਉਹਨਾਂ ਨੂੰ ਜਿਹਨਾਂ ਦੀ ਇਨਕਮ ਦੇ ਹਿਸਾਬ ਦੇ ਨਾਲ ਉਹਨਾਂ ਦੇ ਆਲਮੋਸਟ ਮਤਲਬ ਡਿਪੈਂਡਿੰਗ ਔਨ ਉਹਨਾਂ ਦੀ ਫਾਈਨੈਂਸ਼ੀਅਲ ਨੀਡ ਦੇ ਹਿਸਾਬ ਨਾਲ ਕਈ ਵਾਰੀ ਉਹ ਤੁਹਾਨੂੰ 4 ਤੋਂ $7,000 ਤੁਹਾਨੂੰ ਸਾਲ ਦਾ ਫਾਈਨੈਂਸ਼ੀਅਲ ਏਡ ਮਿਲਦੀ ਹੈਗੀ ਆ। ਤੇ ਤੁਸੀਂ pretty much ਪੜ੍ਹਾਈ ਵੀ ਉਹਦੇ ਥਰੂ ਤੁਸੀਂ ਕੋਰਸਿਸ ਲੈ ਸਕਦੇ ਆ। ਬਿਲਕੁਲ ਤੁਹਾਨੂੰ ਮੁਫਤ ਵੀ, ਤੁਸੀਂ ਐਵੇਂ ਕਹੋਗੇ ਕਿ ਦ ਮੋਸਟ ਇੰਡੀਆ ਤੋਂ ਵੀ ਪੜ੍ਹਾਈ ਤੇ ਸਸਤੀ ਆ ਜੇ ਤੁਸੀਂ ਲੀਗਲ ਮਤਲਬ ਤੇ ਤੁਸੀਂ ਰੈਜ਼ੀਡੈਂਟ ਟਿਊਸ਼ਨ ਲਈ ਕੁਆਲੀਫਾਈ ਕਰਦੇ ਆ, ਤੁਹਾਡੇ ਕੋਲ ਇਨਕਮ ਹੈ ਨਹੀਂ, ਤੁਹਾਨੂੰ ਕਈ ਵਾਰੀ ਸੋ ਡਸ ਦਿਸ ਮੀਨ ਗੁਰਮਿੰਦਰ ਸੰਘਾ ਜੀ ਕਿ ਇਹਦਾ ਮਤਲਬ ਆ ਵੀ ਆਪਾਂ ਨੂੰ ਫਿਰ ਸਾਲ ਵੇਟ ਕਰਨੀ ਚਾਹੀਦੀ, ਕਿਉਂਕਿ 1 ਸਾਲ 1 ਦਿਨ ਤੋਂ ਬਾਅਦ ਦੇ ਵਿੱਚ ਹੀ ਆਪਾਂ ਨੂੰ ਰੈਜ਼ੀਡੈਂਟ ਫੀਸ ਜਿਹੜੀ ਉਹ ਮਿਲਦੀ ਆ। ਸੋ ਇਹਨੂੰ ਕਿੱਦਾਂ ਨੈਵੀਗੇਟ ਕਰਨਾ ਕਿ ਜਿੱਦਾਂ ਤੁਸੀਂ ਦੱਸ ਰਹੇ ਸੀ ਵੀ ਉਹਦੇ ਦਰਮਿਆਨ ਹੀ ਉਹਨਾਂ ਨੂੰ ਫਾਈਨੈਂਸ਼ੀਅਲ ਏਡ ਮਿਲ ਸਕਦੀ ਹੈ ਪਹਿਲਾਂ ਹੀ। ਜੀ ਸੋ ਉਹਦੇ ਲਈ ਆਪਣੇ ਕੋਲ ਇਹ ਡਿਪੈਂਡ ਕਰਦਾ ਹੈ ਕਿ ਜਿਹੜਾ ਇੰਡੀਵਿਜੂਅਲ ਹੈਗਾ, ਸਟੂਡੈਂਟ ਹੈਗਾ, ਉਹਦੀਆਂ ਨੀਡਸ ਕੀ। ਮੈਂ ਤੁਹਾਨੂੰ ਦੱਸਦਾ, ਮੈਂ ਤੁਹਾਨੂੰ ਐਗਜ਼ਾਮਪਲ ਦੇਣਾ। ਫॉर एग्जांपल ਜੇ ਮੈਂ ਇੰਡੀਆ ਤੋਂ ਆਇਆ ਤੇ ਮੈਨੂੰ ਇੰਗਲਿਸ਼ ਨਹੀਂ ਮੈਨੂੰ ਆਉਂਦੀ ਤੇ ਪਰ ਮੇਰਾ ਗੋਲ ਹੈਗਾ ਕਿ ਮੈਂ ਇੰਗਲਿਸ਼ ਸਿੱਖਣੀ ਆ, ਫॉर एग्जांपल ਬੋਲਣਾ, ਲਿਖਣਾ, ਪੜ੍ਹਨਾ ਜੀ। ਉਹਦੇ ਲਈ ਤੁਸੀਂ ਇੱਕ ਸਾਡੇ ਕੋਲ ਕੋਰਸਿਸ ਹੈਗੇ ਆ, ਅਸੀਂ ਉਹਨਾਂ ਨੂੰ ਨਾਨ ਕ੍ਰੈਡਿਟ ਕੋਰਸਿਸ ਕਰਨੇ ਆ। ਮਤਲਬ ਉਹਨਾਂ ਨੂੰ ਯੂਨਿਟਸ ਨਹੀਂ ਮਿਲਦੀਆਂ ਜਾਂ ਘੰਟੇ ਨਹੀਂ ਮਿਲਦੇ, ਪਰ ਉਹਨਾਂ ਨੂੰ ਅਸੀਂ ਐਜੂਕੇਸ਼ਨ ਦਿੰਦੇ ਹਾਂ। ਜਿਹੜਾ ਨਾਨ ਕ੍ਰੈਡਿਟ ਕੋਰਸਿਸ ਹੈਗੇ ਆ ਉਹਨਾਂ ਦੀ ਕੋਈ ਟਿਊਸ਼ਨ ਫੀ ਨਹੀਂ ਹੈ। ਓਕੇ ਠੀਕ ਹੈ। ਜਿੱਦਾਂ ਹੁਣ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ, ਹੁਣ ਆਪਣੇ ਸਿੰਘ ਸਭਾ ਗੁਰਦੁਆਰਾ ਸਾਹਿਬ ਫਰਿਜ਼ਨੋ ਦੇ ਵਿੱਚ ਪਿਛਲੇ ਆਲਮੋਸਟ 5 ਸਾਲਾਂ ਤੋਂ ਅਸੀਂ ਇੱਕ ਕਲਾਸ ਦਿੰਦੇ ਹਾਂ ਸ਼ਨੀਵਾਰ ਨੂੰ। ਅਸੀਂ ਮਤਲਬ ਫਰਿਜ਼ਨੋ ਸਿਟੀ ਕਾਲਜ ਵੱਲੋਂ ਕਲਾਸ ਅਸੀਂ ਆਫਰ ਕਰਦੇ ਹਾਂ। ਠੀਕ ਹੈ। ਉਹ ਸ਼ਨੀਵਾਰੀ ਕਲਾਸ ਆਫਰ ਹੁੰਦੀ ਹੈ ਤੇ ਉਹਦੇ ਵਿੱਚ ਉਹ ਨਾਨ ਕ੍ਰੈਡਿਟ ਹੈਗੀ ਆ। ਤੇ ਤੁਸੀਂ ਜਾਂ ਕੱਲ ਇੰਡੀਆ ਤੋਂ ਆਏ, ਮਤਲਬ ਕੱਲ ਮਤਲਬ ਡਿਪੈਂਡਿੰਗ ਔਨ ਦੀ ਕਲਾਸ ਦਾ ਸ਼ੁਰੂ ਹੁੰਦੀ ਹੈ, ਉਹਦੀ ਤੁਹਾਡੀ ਕੋਈ ਫੀਸ ਨਹੀਂ ਹੈਗੀ। ਤੁਸੀਂ ਆਓ, ਉਹਦੇ ਵਿੱਚ ਐਨਰੋਲ ਹੋਵੋ ਸਾਡੇ ਕੋਲ। ਉਹਦੇ ਵਿੱਚ ਹੁਣ ਆਪਣੇ ਕੋਈ ਗੁਆਟੇਮਾਲਾ, ਕੋਈ ਅਫਗਾਨਿਸਤਾਨ, ਸਾਰੇ ਹੀ ਮੁਲਕਾਂ ਦੇ ਲੋਕ ਸਿਟੀ ਕਾਲਜ ਦੇ ਵੱਲੋਂ ਜਿਹੜੀ ਕਲਾਸ ਅਸੀਂ ਦਿੰਦੇ ਆ ਉਹ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦੀ ਆ। ਸੋ ਨੈਵੀਗੇਸ਼ਨ ਇਹ ਹੈਗੀ ਹੈ ਕਿ ਤੁਸੀਂ ਨਾਨ ਕ੍ਰੈਡਿਟ ਕੋਰਸਿਸ ਦੇ ਵਿੱਚ ਐਨਰੋਲ ਹੋਵੋ, ਜਿਹੜਾ ਵੀ ਤੁਹਾਡਾ ਇੰਟਰਸਟ ਹੈਗਾ ਆ। ਤੁਸੀਂ ਆਪਣੇ ਐਜੂਕੇਸ਼ਨ ਸਿਸਟਮ ਦੇ ਨਾਲ ਜੁੜੋ, ਕਿਉਂਕਿ ਤੁਹਾਡਾ ਡਿਸਪਲਿਨ ਜਿਹਾ ਬਣ ਜਾਂਦਾ, ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਐਜੂਕੇਸ਼ਨ ਸਿਸਟਮ ਕਿੱਦਾਂ ਆ। ਜਦ ਤੱਕ ਤੁਹਾਡਾ ਸਾਲ ਤਾਂ ਤੁਹਾਡਾ ਭੱਜਿਆ ਜਾਣਾ, ਤੁਹਾਨੂੰ ਪਤਾ ਵੀ ਨਹੀਂ ਤੁਹਾਡਾ ਕਿਹੜੇ ਵੇਲੇ ਲੰਘ ਗਿਆ। ਜਦ ਤੱਕ ਤੁਹਾਨੂੰ ਤੁਹਾਡੀ ਲਾਈਫ ਸਟਾਈਲ ਜਾਂ ਤੁਹਾਡਾ ਐਡਜਸਟ ਹੋ ਜਾਂਦਾ ਹੈ, ਕਿਉਂਕਿ ਕਈ ਵਾਰੀ ਜੇ ਅਸੀਂ ਕੰਮ ਕਰਨ ਲੱਗ ਪੈਂਦੇ ਆਉਂਦੇ ਹੋਏ ਜ਼ਰੂਰੀ ਹੈ, ਸਾਨੂੰ ਉਹ ਵੀ ਬਹੁਤ ਜ਼ਰੂਰੀ ਹੈ, ਪਰ ਮੁੜ ਕੇ ਤੁਹਾਡਾ ਪੜ੍ਹਾਈ ਵੱਲ ਆਉਣਾ ਬਹੁਤ ਔਖਾ ਹੋ ਜਾਂਦਾ। ਤੁਸੀਂ ਕੰਮ ਕਰੋ ਕਹਿੰਦੇ, ਪਰ ਇੱਕ ਅੱਧੀ ਕਲਾਸ ਜ਼ਰੂਰ ਲਓ ਤੁਹਾਡੇ ਵਿੱਚ। ਤੁਸੀਂ ਉਹਦਾ ਤੁਹਾਡਾ ਕੋਈ ਫੀਸ ਨਹੀਂ ਹੈਗੀ, ਉਹਦੀ ਸਿਰਫ ਤੁਹਾਨੂੰ ਥੋੜੇ ਜਿਹੇ $13 ਜੇ ਤੁਸੀਂ ਆਫ ਕੈਂਪਸ ਲੈਂਦੇ ਆ, ਤੁਹਾਨੂੰ ਉਹ ਹੈਲਪ ਵੀ ਦੇਣੀ ਪੈਂਦੀ ਆ, ਹੋਰ ਤੁਹਾਨੂੰ ਉਹਦੀ ਕੋਈ ਫੀ ਨਹੀਂ ਹੈ। ਨਹੀਂ ਗੁੱਡ ਇਨਫੋਰਮੇਸ਼ਨ, ਬੜੀ ਵਧੀਆ ਇਨਫੋਰਮੇਸ਼ਨ। ਇਹ ਸਿਰਫ ਇਹ ਜਿਹੜੀ ਚੀਜ਼ ਹੈ ਕਮਿਊਨਿਟੀ ਕਾਲਜਸ ਦੇ ਥਰੂ ਹੀ ਮਿਲਦੀ ਹੈ ਇਹ ਵਾਲੀ ਚੀਜ਼, ਬਾਕੀਆਂ ਦੇ ਵਿੱਚ ਤਾਂ ਇਹ ਅਵੇਲੇਬਲ ਨਹੀਂ ਹੈ, ਰਾਈਟ? CSU ਜਾਂ UC ਮੈਂ ਉਹਨਾਂ ਨੇ ਜਿੰਨੀ ਮੇਰੀ ਨੌਲੇਜ ਹੈਗੀ ਆ, ਇਹ ਸਾਡੇ ਕਮਿਊਨਿਟੀ ਕਾਲਜਸ ਦੇ ਵੱਲੋਂ ਹੀ ਪ੍ਰੋਗਰਾਮ ਹੈਗਾ ਹੈ ਨਾਨ। ਠੀਕ ਹੈ। ਤੇ ਮੈਨੂੰ ਹੁਣ UC ਤੇ CSU ਬਾਰੇ ਬਹੁਤਾ ਪਤਾ ਨਹੀਂ ਹੈਗਾ, ਪਰ ਦੇਖੋ ਉਹ ਜਿਹੜੀਆਂ ਆਫਰਸ ਕਰਦੇ ਉਹ ਥਰੂ ਕਰਦੇ ਹੈਗੇ ਆ ਆਪਣੀ ਐਕਸਟੈਂਸ਼ਨ ਦੇ ਥਰੂ, ਪਰ ਉਹ ਉਹਨਾਂ ਦੇ ਪੈਸੇ ਜ਼ਿਆਦਾ ਲੱਗਦੇ ਆ। ਅੱਛਾ, ਇੱਥੇ ਇੱਕ ਕੁਐਸਚਨ ਮੇਰਾ ਜਿਹੜਾ ਨਾਲ ਹੀ ਇਸ ਦੇ ਵਿੱਚ ਇਹ ਆ ਵੀ ਕੀ ਇਦਾਂ ਦੇ ਹੋਰ ਨਾਨ ਕ੍ਰੈਡਿਟ ਕੋਰਸਿਸ ਕੱਲਾ ਇੰਗਲਿਸ਼ ਵਾਂਗ ਹੀ ਆ? ਜਿੱਦਾਂ ਤੁਸੀਂ ਦੱਸਿਆ ਸੀਗਾ ਵੀ ਤੁਸੀਂ ਆ ਕੇ ਫਿਰ HVAC ਦਾ ਕਰ ਲਿਆ ਸੀਗਾ, ਕੀ ਕੁਛ ਇਦਾਂ ਦੇ ਜਿਹੜੇ ਸਕਿਲਡ ਜਿਹੜੇ ਨੌਲੇਜ ਆ ਉਦਾਂ ਦੇ ਵੀ ਕੋਰਸਿਸ ਅਵੇਲੇਬਲ ਕਮਿਊਨਿਟੀ ਕਾਲਜਸ ਥਰੂ ਹੁੰਦੇ ਆ? ਹੈਗੇ ਆ। ਤੇ ਤੁਹਾਡੇ ਕੋਲ 2 ਆਪਸ਼ਨਸ ਹੈਗੀਆਂ ਆ। ਜਿੱਦਾਂ ਹੁਣ ਇੱਕ ਤਾਂ ਤੁਸੀਂ ਕਮਿਊਨਿਟੀ ਕਾਲਜ ਦੇ ਵਿੱਚ ਆ ਸਕਦੇ ਆ, ਤੁਹਾਡੇ ਕੋਲ ਆਪਸ਼ਨਸ ਕੋਰਸਿਸ ਲੈਣ ਜਾਂ ਸਰਟੀਫਿਕੇਟ ਪ੍ਰੋਗਰਾਮ ਤੁਸੀਂ ਲੈ ਸਕਦੇ ਆ। ਪਰ ਤੁਸੀਂ ਮੈਂ ਇਹ ਕਹੂੰਗਾ ਨਾਲ ਤੁਸੀਂ ਅਡਲਟ ਸਕੂਲ ਨਾ ਭੁੱਲਿਓ।
ਕਿਉਂਕਿ ਮੈਂ ਉਹਦੇ ਵਿੱਚ ਵੀ ਉੱਥੇ ਤੁਹਾਡੀ ਕੋਈ ਫੀਸ ਹੈ ਨਹੀਂ, ਤੁਸੀਂ ਉੱਥੇ ਵੀ ਜਾ ਸਕਦੇ ਹੋ, ਆਲਮੋਸਟ ਫ੍ਰੀ ਨਾਲ ਦਾ ਹੀ ਆ। ਤੁਸੀਂ ਆਪਣੇ ਲੋਕਲ ਅਡਲਟ ਸਕੂਲ ਦੇ ਵਿੱਚ ਜਾ ਕੇ ਉਹਨਾਂ ਨਾਲ ਵੀ ਕਰੋ, ਤੇ ਉਹ ਜਿਹੜੀਆਂ ਤੁਹਾਡੀਆਂ ਇੰਗਲਿਸ਼ ਦੀਆਂ ਕਈ ਵਾਰੀ LVN ਦੀਆਂ ਤੁਹਾਨੂੰ ਕਲਾਸਿਸ ਉੱਤੇ ਕੰਪਿਊਟਰ ਬੇਸਿਕ ਟਾਈਪਿੰਗ ਦੇ ਉਹ ਵੀ ਤੁਹਾਨੂੰ ਦਿੰਦੇ ਆ। ਪਰ ਤੁਹਾਡਾ ਕੁਐਸਚਨ ਇਹ ਹੈਗਾ ਹੈ ਕਿ ਜਿੱਦਾਂ ਹੁਣ ਆਪਣੇ ਸਿਟੀ ਕਾਲਜ ਦੇ ਵਿੱਚ ਕਾਫੀ ਨਾਨ ਕ੍ਰੈਡਿਟ ਸਰਟੀਫਿਕੇਟ ਪ੍ਰੋਗਰਾਮ ਹੈਗੇ ਆ, ਰੀਡਲੀ ਕਾਲਜ ਦੇ ਵਿੱਚ ਕਾਫੀ ਕਲੈਕਸ਼ਨ ਉਹਨਾਂ ਕੋਲ ਹੈਗੀ ਆ ਜਿਹੜੇ ਨਾਨ ਕ੍ਰੈਡਿਟ ਪ੍ਰੋਗਰਾਮਸ ਹੈਗੇ ਆ। ਉਹਨਾਂ ਦਾ ਮਤਲਬ ਹੀ ਇਹ ਆ ਕਿ ਜਿੰਨੇ ਅਸੀਂ ਬੈਰੀਅਰਸ ਕਹਿ ਲਓ ਰਿਮੂਵ ਕਰ ਸਕੀਏ ਸਟੂਡੈਂਟਸ ਦੇ ਲਈ, ਉਨੇ ਹੀ ਉਹ ਅਸੀਂ ਚਾਹੁੰਦੇ ਹਾਂ ਕਿ ਆਪਣੀ ਅਸੀਂ ਕਮਿਊਨਿਟੀ ਨੂੰ ਆਪਣੀ ਸਰਵ ਕਰੀਏ ਐਜੂਕੇਸ਼ਨ ਤੇ ਉਹਦੇ ਨਾਲ ਦੋ ਹੋ ਜਾਂਦੇ। ਇੱਕ ਤਾਂ ਤੁਹਾਡੀ ਰੈਜ਼ੀਡੈਂਸੀ ਦੀ ਰਿਕੁਆਇਰਮੈਂਟ pretty much ਕਹਿ ਲਓ ਉਹਦਾ ਉਹ ਮਾਇਨਾ ਨਹੀਂ ਦਿਖਾਉਂਦੀ, ਮਾਇਨਾ ਨਹੀਂ ਰੱਖਦੀ ਫਿਰ। ਤੇ ਦੂਆ ਹੈਗਾ ਕਿ ਤੁਸੀਂ ਆ ਕੇ ਪਲੱਗ ਇਨ ਹੋ ਜਾਂਦੇ, ਤੁਹਾਡੀ ਉਹ ਹੈਲਪ ਵੀ ਬਹੁਤ ਕਰਦੇ ਆ। ਫੋਰ ਐਗਜ਼ਾਮਪਲ ਹੁਣ ਇਸ ਵੇਲੇ ਸਾਡੇ ਕੋਲ ਐਗਟੈਕ ਦਾ ਇੱਕ ਪ੍ਰੋਗਰਾਮ ਹੈਗਾ ਜਿਹੜੇ ਆਪਣੇ ਲੋਕੀ ਖੇਤਾਂ 'ਚ ਕੰਮ ਕਰਦੇ ਆ, ਉਹਨਾਂ ਨੇ ਪ੍ਰੋਗਰਾਮ ਕੀਤਾ ਸੀਗਾ ਕਿ ਉਹ ਇੰਗਲਿਸ਼ ਤੇ ਸਪੈਨਿਸ਼ ਦੇ ਵਿੱਚ ਤੁਹਾਨੂੰ ਉਹ ਅਪਸਕਿਲ ਕਰੋਗੇ ਐਗ ਟੈਕਨੋਲੋਜੀ ਦੇ ਵਿੱਚ, ਤੇ ਤੁਹਾਡੀ ਹੈਲਪ ਵੀ ਕਰੋਗੇ ਤੁਹਾਨੂੰ ਜੌਬ ਪਲੇਸਮੈਂਟ ਦੇ ਵਿੱਚ, ਰਾਈਟ। ਸੋ ਕਾਫੀ ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਕਿਸ ਤਰੀਕੇ ਨਾਲ ਕਮਿਊਨਿਟੀ ਦੀਆਂ ਜਿਹੜੀ ਐਜੂਕੇਸ਼ਨ ਨੀਡਸ ਨੂੰ ਕੰਪਲੀਟ ਕਰੀਏ। ਤੇ ਬਿਫੋਰ ਆਈ ਫੋਰਗੇਟ, ਮੈਂ ਇੱਕ ਪ੍ਰੋਗਰਾਮ ਮੈਂ ਦੱਸਣਾ ਚਾਹੂੰਗਾ। ਜਾਂ ਹੁਣ ਸਿਟੀ ਕਾਲਜ ਦੇ ਵਿੱਚ ਇੱਕ ਪ੍ਰੋਗਰਾਮ ਹੈਗਾ, ਉਹ ਹੈਗਾ ਆ ਮੇਨਟੇਨੈਂਸ ਮਕੈਨਿਕ ਦਾ। ਉਹ 900 ਘੰਟੇ ਦਾ ਪ੍ਰੋਗਰਾਮ ਆ। ਉਹ ਤੁਸੀਂ ਉਹ 1 ਸਾਲ ਦੇ ਵਿੱਚ ਉਹ 4 ਵਾਰੀ ਅਸੀਂ ਉਹਨੂੰ ਉਹਦੇ ਲਈ ਰਿਕਰੂਟਮੈਂਟ ਕਰਦੇ ਆ, ਜਾਂ ਕਹਿ ਲਓ ਉਹਦੇ 4 ਸਟਾਰਟਿੰਗ ਪੁਆਇੰਟ ਹੈਗੇ ਆ। ਓਕੇ, ਬੇਸਿਕਲੀ ਐਵਰੀ ਕੁਆਟਰ ਉਹ ਸਟਾਰਟ ਹੁੰਦਾ ਹੈ। ਕੁਆਟਰ ਤੁਹਾਡੇ 50 ਇੰਸਟਰਕਸ਼ਨ ਡੇਜ਼ ਤੋਂ ਬਾਅਦ 300 ਘੰਟੇ ਦਾ ਇੱਕ ਕੋਰਸ ਆ, ਉਹ 3 ਕੋਰਸ ਕਰਾਉਂਦੇ ਆ ਤੁਹਾਨੂੰ, ਤੇ ਉਹ ਨਾਨ ਕ੍ਰੈਡਿਟ ਪ੍ਰੋਗਰਾਮ ਹੈਗਾ। ਤੇ ਪਰ ਉਹ ਇੰਨਾ ਹੈ ਕਿ ਤੁਸੀਂ ਉਹਦੇ ਨਾਲ ਤੁਹਾਡੇ ਲਈ ਉਹ ਤੁਸੀਂ 6 ਘੰਟੇ ਘੱਟੋ ਘੱਟ ਤੁਸੀਂ ਜਾਣਾ ਆ ਹਰ ਰੋਜ਼ ਕਾਲਜ ਦੇ ਵਿੱਚ, ਕਿਉਂਕਿ ਉਹ ਤੁਹਾਡੇ 900 ਘੰਟੇ ਤੁਸੀਂ ਆਲਮੋਸਟ 1 ਸਾਲ ਦੇ ਵਿੱਚ 9 ਮਹੀਨੇ ਵਿੱਚ ਕੰਪਲੀਟ ਕਰਨੇ ਹੁੰਦੇ ਆ। ਤੇ ਉਹਦੀ ਕੋਈ ਨਾਨ ਕ੍ਰੈਡਿਟ ਪ੍ਰੋਗਰਾਮ ਹੈਗਾ ਆ, ਤੁਸੀਂ ਜਾ ਕੇ ਉਹਦੀ ਸਾਡੇ ਕੋਲ ਵੇਟ ਲਿਸਟ ਬਹੁਤ ਹੈ, ਸਾਡੇ ਕੋਲ 100-150 ਬੱਚਾ ਹੁੰਦਾ ਹੀ ਹੈ, ਕਿਉਂਕਿ ਉਹਦੇ ਲਈ ਤੁਹਾਨੂੰ ਜੌਬ ਵੀ ਮਿਲ ਜਾਂਦੀ ਆ ਬਹੁਤ ਥੋੜੇ ਚਿਰ ਤੋਂ ਬਾਅਦ, ਤੁਸੀਂ ਪੈਸੇ ਵੀ ਚੰਗੇ ਕਮਾਉਣ ਲੱਗ ਪੈਂਦੇ ਆ, ਤੁਸੀਂ ਸਕਿੱਲ ਹੋ ਜਾਂਦੇ ਆ, ਤੁਸੀਂ ਮਕੈਨਿਕ ਬਣ ਜਾਂਦੇ ਆ ਬੇਸਿਕਲੀ। ਤੇ ਸੋ ਇਹਦੇ ਕੋਰਸ ਬਾਰੇ ਥੋੜਾ ਜਿਹਾ ਸਾਨੂੰ ਦੱਸ ਦਿਓ, ਕਿੱਥੇ ਅਪਲਾਈ ਕਰਨਾ, ਕਿੱਥੇ ਜਾ ਕੇ ਦੇਖਣਾ, ਵੇਅਰ ਦੀ ਇਨਫੋਰਮੇਸ਼ਨ ਇਜ਼। ਯੈਸ, ਹਾਂਜੀ। ਜਿਹੜਾ ਹੁਣ ਮੈਂ ਤੁਹਾਨੂੰ ਕੋਰਸ ਦੱਸਿਆ ਆ ਇੰਡਸਟਰੀਅਲ ਮੇਨਟੇਨੈਂਸ ਮਕੈਨਿਕ ਦਾ, ਉਹ ਆਪਣੀ ਇਨਫੋਰਮੇਸ਼ਨ ਸਾਡੇ ਫ੍ਰਿਜ਼ਨੋ ਸਿਟੀ ਕਾਲਜ ਦੇ ਵੈਬ ਪੇਜ ਤੇ ਹੈਗੀ ਆ, ਤੇ ਮੈਂ ਉਹ ਰਾਜਕਰਨ ਤੇ ਮੈਂ ਸ਼ੇਅਰ ਕਰ ਦੂੰਗਾ ਇਸ ਵੀਡੀਓ ਦੇ ਬਾਅਦ। ਜੇ ਤੁਸੀਂ ਪੋਸਟ ਕਰਨਾ ਤੁਸੀਂ ਕਰ ਸਕਦੇ ਆ ਜੀ, ਵਿੱਚ ਨਾਲ ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਤੁਸੀਂ ਜੇ ਲੈਣੀ ਹੋਵੇ ਉਹ ਉਸ ਵੈਬ ਪੇਜ ਤੇ ਹੋਣੀ ਆ। ਪਰ ਜੇ ਤੁਸੀਂ, ਮੈਂ ਇਹ ਕਹੂੰਗਾ ਕਿ ਆਪਾਂ ਘਰ ਬੈਠੀਏ ਜ਼ਰੂਰ, ਪਰ ਆਪਾਂ ਕਾਲਜ ਜਾ ਕੇ ਆਈਏ। ਆਪਾਂ ਉੱਥੇ ਤੁਸੀਂ ਜਾਓ, ਆਪਣੇ ਜਿਹੜਾ ਡਿਪਾਰਟਮੈਂਟ ਹੈਗਾ ਆ ਇਹਦੇ ਵਿੱਚ ਜਿਹੜਾ ਹੈਗਾ ਉਹ CTE ਡਿਪਾਰਟਮੈਂਟ, ਕਰੀਅਰ ਟੈਕਨੋਲੋਜੀ ਐਜੂਕੇਸ਼ਨ CTE ਦੇ ਵਿੱਚ ਤੁਸੀਂ ਜਾ ਕੇ ਉਹਨਾਂ ਦੇ ਨਾਲ ਗੱਲ ਕਰੋ। ਉੱਥੇ ਉਹਨਾਂ ਦੇ ਬਕਾਇਦਾ ਕਾਉਂਸਲਰ ਹੈਗੇ ਆ, ਉਹ ਗਾਈਡ ਕਰੂਗੇ। ਤੇ ਹੁਣ ਸਾਡੇ ਕੋਲ ਜ਼ਿਆਦਾ ਮੈਂ ਕਹੂੰਗਾ ਕਿ ਮੈਂ ਕਾਲਜ ਦੇ ਸਿਸਟਮ ਦੇ ਵਿੱਚ ਆਇਆ, ਸਾਡੇ ਕੋਲ ਪੰਜਾਬੀ ਸਪੀਕਿੰਗ ਕਾਉਂਸਲਰਸ ਵੀ ਹੈਗੇ ਆ, ਤੇ ਉਹ ਸਾਡੀ ਹੈਲਪ ਕਰੂਗੇ। ਤੇ ਕਈ ਵਾਰੀ ਉਹ ਮੈਨੂੰ ਵੀ ਕਾਲ ਕਰ ਲੈਂਦੇ ਹੁੰਦੇ ਆ ਜ਼ਿਆਦਾਤਰ ਵੀ, ਇਸ ਤੇ ਮੈਂ ਉਹਨਾਂ ਦੀ ਕਨੈਕਸ਼ਨ ਸਿੱਧਾ ਹੀ ਉਹਨਾਂ ਦੇ ਡੀਨ ਦੇ ਨਾਲ ਜਾਂ ਉਹਨਾਂ ਦੇ ਜਿਹੜੇ ਕਾਉਂਸਲਰ ਹੈਗੇ ਆ ਜਾਂ ਫੈਕਲਟੀ ਆ, ਮੈਂ ਉਹਨਾਂ ਦਾ ਸਿੱਧਾ ਕਨੈਕਸ਼ਨ ਕਰਵਾ ਦਿੰਦਾ ਹੁੰਦਾ ਆ, ਤੇ ਮੈਂ ਹੈਲਪ ਕਰਦਾ ਆ ਤੁਹਾਡੀ ਐਪਲੀਕੇਸ਼ਨ ਦੇ ਵਿੱਚ। ਮੈਂ ਮਤਲਬ ਸਾਡੇ ਕੋਲ ਟੀਮ ਹੈਗੀ ਆ ਜਿਹੜੇ ਹੈਲਪ ਕਰਦੇ ਆ ਤੁਹਾਨੂੰ ਐਪਲੀਕੇਸ਼ਨ ਭਰਨ ਦੇ ਵਿੱਚ, ਤੁਹਾਡੀ ਸਟੂਡੈਂਟ ID ਦੇ ਵਿੱਚ, ਤੁਹਾਡੀਆਂ ਕਾਉਂਸਲਰਸ ਦੇ ਨਾਲ ਅਪਾਇੰਟਮੈਂਟ ਬਣਾਉਣ ਦੇ ਵਿੱਚ। ਸਿਰਫ ਤੁਸੀਂ ਆਪਣਾ ਪਹਿਲਾ ਸਟੈਪ ਤੁਸੀਂ ਚੱਕਣਾ ਆ, ਬਾਕੀ ਅਸੀਂ ਤੁਹਾਡੇ ਨਾਲ ਤੁਰਾਂਗੇ। ਇਹਦੇ ਵਿੱਚ ਗੁਰਮਿੰਦਰ ਸਿੰਘਾ ਜੀ, ਮੈਨੂੰ ਲੱਗਦਾ ਕਿ ਇਹ ਵੀ ਐਂਗਲ ਆ ਵੀ ਜਦੋਂ ਕਿਤੇ ਕੋਈ ਪਰਿਵਾਰ ਸਿੱਧਾ ਮਾਈਗ੍ਰੇਟ ਹੁੰਦਾ ਆ, ਜਿਨ੍ਹਾਂ ਦੇ ਬੱਚੇ 18 ਸਾਲ ਤੋਂ ਉੱਤੇ ਆ, ਤਾਂ ਉਹਨਾਂ ਦੇ ਲਈ ਬਹੁਤ ਵਧੀਆ ਆਪਸ਼ਨ ਆ। ਮਾਪਿਆਂ ਨੇ ਤਾਂ ਚਲੋ ਕੰਮ ਕਰਨਾ ਹੀ ਕਰਨਾ ਆ, ਵੀ ਉਹ ਈਵਨ ਜਿਹੜੇ ਕ੍ਰੈਡਿਟ ਕੋਰਸਿਸ ਆ ਉਹਦੇ ਲਈ ਵੀ ਉਹ ਕੋਸ਼ਿਸ਼ ਜਿਹੜੀ ਉਹ ਕਰ ਸਕਦੇ ਆ। ਤੇ ਇੱਕ ਤੁਹਾਡੇ ਲਾਈਫ ਲੌਂਗ ਦੇ ਲਈ ਜਦੋਂ ਸਰਟੀਫਿਕੇਸ਼ਨ ਆ ਜਾਂਦੀ ਆ ਵੀ ਇਹ ਸਿੱਧਾ ਕੋ ਰਿਲੇਟਡ ਆ, ਜਿੰਨੀ ਹਾਇਰ ਐਜੂਕੇਸ਼ਨ ਓਨੀ ਹਾਈ ਪੇ, ਵੀ ਉਹ ਸਿੱਧਾ ਹੀ ਉਸ ਦੇ ਨਾਲ ਡਾਇਰੈਕਟਲੀ ਆ। ਵੀ ਉਹ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਜਿਹੜਾ ਜ਼ਰੂਰ ਦੱਸਣਾ ਚਾਹੀਦਾ ਵੀ ਭਾਈ ਅਸੀਂ ਕੰਮ ਕਰ ਰਹੇ ਹਾਂ, ਤੁਸੀਂ ਥੋੜਾ ਪੜ੍ਹ ਲਓ ਹੁਣ ਇਸ ਪਾਸੇ ਵੱਲ ਨੂੰ, ਤੇ ਨਾਲੇ ਲਾਈਕ ਇਟਸ ਪ੍ਰੀਟੀ ਈਜ਼ੀਲੀ ਅਵੇਲੇਬਲ। ਜੀ ਜੀ ਜੀ, ਮੈਂ ਇਹ ਕਹੂੰਗਾ ਕਿ ਕੰਮ ਵੀ ਕਰੋ, ਪੜ੍ਹੋ ਵੀ ਨਾ। ਹਾਂਜੀ, ਬੈਲੈਂਸ ਬਣਾ ਕੇ ਰੱਖੋ। ਹਾਂਜੀ, ਦੋ ਹੀ ਚੀਜ਼ਾਂ, ਕਿਉਂਕਿ ਕਈ ਵਾਰੀ ਸਾਡੇ ਬੱਚੇ ਹੈਗੇ ਆ ਉਹ ਸਿਰਫ ਫੋਕਸ ਕਰਦੇ ਆ ਪੜ੍ਹਾਈ ਵੱਲ, ਤੇ ਬਾਕੀ ਜੇ ਉਹ
ਪਰ ਮੈਂ ਕਹੂੰਗਾ ਨਾਲ ਕੰਮ ਬਹੁਤ ਜ਼ਰੂਰੀ ਆ। ਜੇ ਤੁਸੀਂ ਹਾਂ ਠੀਕ ਹੈ ਚੰਗੇ ਗ੍ਰੇਡ ਵੀ ਜ਼ਰੂਰੀ ਆ, ਪਰ ਜੇ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਹੈਗਾ, ਤੁਹਾਡੀ ਔਨ ਐਵਰੇਜ ਜੇ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਹੈਗਾ ਆ, ਤੁਹਾਨੂੰ ਤੁਸੀਂ ਲੌਂਗਰ ਰਨ ਤੁਹਾਨੂੰ ਜੌਬ ਛੇਤੀ ਮਿਲਣੀ ਆ ਤੇ ਤੁਹਾਨੂੰ ਪੈਸੇ ਜਿਹੜੇ ਤੁਹਾਡੇ ਪਲੇਸਮੈਂਟ ਔਰ ਹੈਲਥ ਸੈਲਰੀ ਦੀ ਉਹ ਵੀ ਹਾਇਰ ਹੋਣੀ ਆ। I give another example, ਜਿਵੇਂ ਹੁਣ ਫ੍ਰੈਸਨੋ ਰਾਜ ਮੈਨੂੰ ਟਾਈਮ ਦਾ ਨਹੀਂ ਪਤਾ, ਮੈਨੂੰ ਇਸ ਕੰਟਰੋਲ ਦੀ ਹਾਂ ਦੈਟਸ ਓਕੇ, ਤੁਸੀਂ ਦੱਸੋ ਜ਼ਰੂਰ ਦੱਸ ਦਿਓ ਫਿਰ ਜਿੱਦਾਂ ਹੁਣ ਆਪਾਂ ਆਪਣੇ wrap up ਕਰਦੇ ਹਾਂ। ਜਿੱਦਾਂ ਹੁਣ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇਣਾ, ਹੁਣ ਮੈਂ ਫ੍ਰੈਸਨੋ ਸਟੇਟ ਇੰਜੀਨੀਅਰਿੰਗ ਕੀਤੀ ਆ, ਉਹਨਾਂ ਦੇ ਕੋਲ ਇੱਕ VIP ਪ੍ਰੋਗਰਾਮ ਹੈਗਾ, ਇਟਸ ਕਾਲਡ ਵੈਲੀ ਇੰਡਸਟਰੀ ਪਾਰਟਨਰਸ਼ਿਪ। ਉਹਦੇ ਵਿੱਚ ਕੀ ਆ ਕਿ ਜਿਹੜੇ ਆਪਣੇ ਇੰਜੀਨੀਅਰਿੰਗ ਸਟੂਡੈਂਟਸ ਕਰਦੇ ਆ, ਜਿਸ ਵੇਲੇ ਉਹਨਾਂ ਦੇ 2 ਸਾਲ ਕੰਪਲੀਟ ਹੋ ਜਾਂਦੇ ਆ, ਉਹ ਇੱਕ ਪ੍ਰੋਗਰਾਮ ਹੈਗਾ ਆ VIP ਪ੍ਰੋਗਰਾਮ, ਇੰਟਰਨਸ਼ਿਪ ਦਾ ਕੋਆਪ ਦਾ ਪ੍ਰੋਗਰਾਮ ਹੈਗਾ, ਉਹ 'ਚ ਤੁਸੀਂ ਅਪਲਾਈ ਕਰ ਸਕਦੇ ਹੋ, ਐਲੀਜੀਬਲ ਹੁੰਦੇ ਆ। ਉਹ ਜਿਹੜਾ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਆਪਣੀਆਂ ਲੋਕਲ ਕੰਪਨੀਜ਼ ਹੈਗੀਆਂ ਆ, ਉਹ ਉਸ ਪ੍ਰੋਗਰਾਮ ਨੂੰ ਸਪੋਰਟ ਕਰਦੀਆਂ, ਉਹ ਇੱਕ ਫੀ ਪੇ ਕਰਦੀਆਂ ਆ, ਤੇ ਕਿਉਂਕਿ ਉਹ ਬਿਲੀਵ ਕਰਦੇ ਆ ਕਿ ਸਾਨੂੰ ਲੋਕਲ ਸਟੂਡੈਂਟਸ ਨੂੰ ਸਪੋਰਟ ਕਰਨਾ ਐਜੂਕੇਸ਼ਨ ਨੂੰ। ਸੋ ਉਹ ਕਰਦੇ ਆ ਕਿ ਜਿਹੜੀਆਂ ਸਾਡੀਆਂ 16-17 ਕੰਪਨੀਜ਼ ਹੈਗੀਆਂ ਆ, ਉਹ ਉਹਨਾਂ ਸਟੂਡੈਂਟਸ ਨੂੰ ਇੰਟਰਵਿਊ ਕਰਦੇ, ਉਸ ਤੋਂ ਬਾਅਦ ਉਹਨਾਂ ਨੂੰ ਉਹ ਆਪਣੀ ਕੰਪਨੀ ਦੇ ਵਿੱਚ ਪੇਡ ਇੰਟਰਨਸ਼ਿਪ ਦਿੰਦੇ ਆ। ਠੀਕ ਹੈ। ਉਹ ਤੁਸੀਂ ਇੰਟਰਨਸ਼ਿਪਸ ਕਰਨੀਆਂ ਹੁੰਦੀਆਂ ਆ ਬਿਫੋਰ ਯੂ ਗ੍ਰੈਜੂਏਟ, ਉਹ 6 ਮਹੀਨਿਆਂ ਦੀਆਂ ਇੰਟਰਨਸ਼ਿਪ ਹੁੰਦੀਆਂ ਆ। ਉਹਦੇ ਨਾਲ ਇੱਕ ਹੈਗਾ ਕਿ ਤੁਹਾਡੀ ਗ੍ਰੈਜੂਏਸ਼ਨ ਜ਼ਰੂਰ 1 ਸਾਲ ਅੱਗੇ ਵੱਧ ਜਾਂਦੀ ਆ, ਪਰ ਮੈਂ ਕਹੂੰਗਾ ਕਿ ਤੁਸੀਂ ਉਹ ਗੱਲ ਸੋਚੋ ਨਾ, ਮੇਰੀ ਐਡਵਾਈਸ ਇਹ ਹੋਊਗੀ ਕਿ ਤੁਸੀਂ ਉਹ ਇੰਟਰਨਸ਼ਿਪ ਜ਼ਰੂਰ ਕਰਿਓ, ਕਿਉਂਕਿ ਤੁਹਾਨੂੰ 2 ਵੱਖਰੀਆਂ ਕੰਪਨੀਆਂ ਜਿਹੜੀਆਂ ਲੋਕਲ ਹੈਗੀਆਂ, ਤੁਹਾਨੂੰ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਜੀ। ਈਵਨ ਦੋ ਤੁਸੀਂ ਜੇ 2 ਕੰਪਨੀਆਂ ਲਈ ਕੰਮ ਕਰਦੇ, ਜਿਹੜੀਆਂ ਸਾਰੀਆਂ ਮੈਂਬਰਸ਼ਿਪ ਕੰਪਨੀਆਂ, ਉਹਨਾਂ ਨੂੰ ਤੁਹਾਡੇ ਬਾਰੇ ਪਤਾ ਹੈ, ਕਿਉਂਕਿ ਸਾਰੇ ਜਿਹੜੇ ਰੈਪ ਹੁੰਦੇ ਆ ਉਹ ਤੁਹਾਨੂੰ ਇੰਟਰਵਿਊ ਕਰਦੇ ਆ, ਤੁਹਾਨੂੰ ਰਿਵਿਊ ਕਰਦੇ ਆ। ਤੇ ਮੇਰਾ ਕਹਿੰਦਾ ਵੀ ਤੁਹਾਨੂੰ 2 ਤੇ ਤੁਸੀਂ ਕੰਮ ਕਰਦੇ ਆ, ਪਰ ਜਿਹੜੀਆਂ ਥੋੜੀਆਂ ਬਾਕੀ ਦੀਆਂ ਹੈਗੀਆਂ, ਤੁਹਾਨੂੰ ਉਹਨਾਂ ਦਾ ਐਕਸਪੋਜ਼ਰ ਮਿਲਦਾ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਸ ਵੇਲੇ ਤੁਸੀਂ 1 ਸਾਲ ਕੰਮ ਕਰ ਲਿਆ ਹੈ, ਔਨ ਐਵਰੇਜ ਜਿਹੜੇ ਬੱਚੇ ਉਸ ਪ੍ਰੋਗਰਾਮ ਨੂੰ ਜਾਂਦੇ ਆ, ਉਹਨਾਂ ਨੂੰ ਪਹਿਲਾਂ ਹੀ ਗ੍ਰੈਜੂਏਸ਼ਨ ਤੋਂ ਜੌਬ ਆਫਰ ਹੋਈ ਹੁੰਦੀ ਹੈ। ਉਹਨਾਂ ਦੀ ਐਵਰੇਜ ਸੈਲਰੀ ਆ, ਮੈਨੂੰ ਹੁਣ ਟੋਟਲ ਡੇਟਾ ਤਾਂ ਹੈ ਨਹੀਂ, ਉਹ 10 ਤੋਂ 15,000 ਤੁਹਾਡੀ ਪਲੇਸਮੈਂਟ ਹਾਈ ਹੁੰਦੀ ਆ ਫਰੋਮ ਸਮਵਨ ਜਿਹੜਾ ਤੁਹਾਨੂੰ ਵਰਕ ਐਕਸਪੀਰੀਅੰਸ ਤੋਂ ਵਿਦਆਊਟ ਤੁਸੀਂ ਉਹਨੂੰ ਹਾਇਰ ਕਰਦੇ। ਸੋ ਇਨ ਦਾ ਲੌਂਗਰ ਰਨ ਇਹ ਜਿਹੜੇ ਤੁਹਾਡੇ ਵਰਕ ਐਕਸਪੀਰੀਅੰਸ ਇਜ਼ ਵੈਰੀ ਇੰਪੋਰਟੈਂਟ। ਮੈਂ ਕਹੂੰਗਾ ਇੰਟਰਨਸ਼ਿਪਸ ਕਰੋ, ਕਿਤੇ ਵੀ ਕਰੋ, ਨਾਲ ਪੜ੍ਹਾਈ ਵੀ ਕਰੋ, ਤੇ ਤੁਹਾਡੀ ਫੋਕਸ ਵਰਕ ਹੈਗਾ ਆ ਇੰਟਰਨਸ਼ਿਪ ਦਾ, ਉਹ ਤੁਹਾਨੂੰ ਜ਼ਿਆਦਾ ਫਾਇਦੇਮੰਦ ਆ। ਪਰ ਕੰਮ ਕੋਈ ਵੀ ਮਾੜਾ ਨਹੀਂ, ਤੁਸੀਂ ਕੋਈ ਵੀ ਕੰਮ ਕਰ ਸਕਦੇ। ਜੇ ਕਿਸੇ ਨੇ ਸਲਾਹ ਲੈਣੀ ਆ, ਗੱਲਬਾਤ ਕਰਨੀ ਆ, ਬਹੁਤ ਸਾਰੇ ਪੇਰੈਂਟਸ ਜਾਂ ਜਿਹੜੇ ਕੋਈ ਬੱਚੇ ਆ, ਜੇ ਉਹ ਗੱਲ ਕਰਨਾ ਚਾਹੁੰਦੇ, ਇਹਨਾਂ ਆਪਸ਼ਨਸ ਨੂੰ ਐਕਸਪਲੋਰ ਕਰਨਾ ਚਾਹੁੰਦੇ ਆ, ਬੈਸਟ ਵੇ ਕੀ ਹੈ ਤੁਹਾਨੂੰ ਰੀਚ ਕਰਨ ਦੇ ਲਈ, ਜਾਂ ਉਹ ਕਿਹਦੇ ਨਾਲ ਕੰਟੈਕਟ ਕਰ ਸਕਦੇ ਆ? ਮੈਨੂੰ ਉਹ ਰੀਚ ਕਰ ਸਕਦੇ ਆ, ਪਰ ਮੇਰੀ ਕੋਸ਼ਿਸ਼ ਇਹੀ ਹੋਊਗੀ ਕਿ ਉਹ ਸਟੈਪ ਲੈਣ ਤੇ ਆਪਣੇ ਲੋਕਲ ਕਾਲਜ ਦੇ ਵਿੱਚ ਜਾ ਕੇ ਗੱਲ ਕਰਨ। ਠੀਕ ਹੈ। ਮੈਂ ਉਹਨੂੰ ਗਾਈਡ, ਮੈਂ ਹਰੇਕ ਜਿਹੜੇ ਲੋਕਲ ਕਾਲਜ ਆ, ਮੈਂ ਉਹਨਾਂ ਦੀ ਕੰਮ ਕਰਵਾ ਸਕਦਾ। ਪਰ ਜਿਸ ਵੇਲੇ ਜੇ ਤੁਹਾਨੂੰ ਉਹਨਾਂ ਨੂੰ ਕੁਛ ਆਉਂਦਾ, ਦੈਨ ਮਤਲਬ ਕੁਛ ਸਮਝ ਨਹੀਂ ਆਉਂਦੀ, ਹੈਲਪ ਚਾਹੀਦੀ ਆ, ਉਹ ਮੇਰੇ ਨਾਲ ਆ ਸਕਦੇ ਆ, ਗੱਲ ਕਰ ਸਕਦੇ ਆ। ਓਨਲੀ ਰੀਜ਼ਨ ਇਸ ਕਰਕੇ ਮੈਨੂੰ ਇਹ ਨਹੀਂ ਕਹਿ ਰਿਹਾ ਉੱਥੇ ਜਾਓ, ਮੈਂ ਚਾਹੁੰਦਾ ਕਿ ਉਹ ਪਹਿਲਾ ਸਟੈਪ ਲੈਣ ਤੇ ਕਾਲਜ ਜਾ ਕੇ ਉਹ ਆਪਣੀ ਗੱਲ ਕਰਨ, ਕਿਉਂਕਿ ਮੇਰੇ ਕੋਲ ਕਾਫੀ ਫੈਮਿਲੀਜ਼ ਆਉਂਦੀਆਂ, ਮੈਂ ਉਹਦੀ ਹੈਲਪ, ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਉਹਦੀ ਹੈਲਪ ਕਰਨਾ, ਕੋਈ ਮੇਰੇ ਕੋਲ ਸਿਰਦਰਦੀ ਨਹੀਂ ਹੈਗੀ। ਪਰ ਮੇਰਾ ਕੀ ਹੁੰਦਾ ਹੈ ਕਿ ਉਹ ਇਨੀਸ਼ੀਏਟਿਵ ਲੈਣ, ਝਿਜਕਣ ਨਾ, ਉਹ ਨਾ ਆਪਣਾ just ਜਾਓ। ਤੇ ਮੈਨੂੰ ਕੋਈ ਗੱਲ ਨਹੀਂ, ਤੁਹਾਡੇ ਕੋਲ ਮੇਰਾ ਨੰਬਰ ਹੈਗਾ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਮੈਨੂੰ ਰੋਜ਼ ਕਾਲ ਕਰਦੇ ਆ, ਆਈ ਵਿਲ ਸਟਿਲ ਡੂ ਇਟ। ਪਰ ਮੈਂ ਕਹਿੰਦਾ ਇਨੀਸ਼ੀਏਟਿਵ ਲੈਣ, ਕਾਲਜ ਦੇ ਵਿੱਚ ਜਾਣ, ਗੱਲ ਕਰਨ। ਪਰ ਜੇ ਉਹਨਾਂ ਨੂੰ ਗਾਈਡੈਂਸ ਚਾਹੀਦੀ ਆ, ਮੈਂ ਉਹਨਾਂ ਦੇ ਲਈ ਇੱਥੇ ਖੜਾ, ਤੇ ਮੈਂ ਉਹਨਾਂ ਲੋਕਲ ਕਾਲਜਸ ਦੇ ਜਿਹੜੇ ਕਾਉਂਸਲਰ ਹੈਗੇ ਆ, ਮੈਂ ਉਹਨਾਂ ਨਾਲ ਵੀ ਉਹਨਾਂ ਨੂੰ ਕਨੈਕਟ ਕਰਵਾ ਸਕਦਾ, ਕੋਈ ਮੁਸ਼ਕਿਲ ਨਹੀਂ। ਜੀ, ਜੇ ਜਾਂ ਤੁਸੀਂ ਈਮੇਲ ਸ਼ੇਅਰ ਕਰ ਦਿਓ, ਤਾਂ ਜੇ ਉਹ ਤੁਹਾਨੂੰ ਈਮੇਲ ਕਰਨੀ ਚਾਹੁੰਦਾ ਹੋਵੇ ਕੋਈ, ਦੈਨ ਸੋ ਮੈਂ ਆਪਣੇ ਤੁਹਾਨੂੰ ਕੰਮ ਦੀ ਈਮੇਲ ਦਿੰਦਾ, ਰਾਜ ਕਰਨਾ ਨਾउ ਈਮੇਲ ਟੂ ਐਸ ਵੈਲ। ਮੇਰਾ ਜਿਹੜਾ ਨਾਮ ਹੈਗਾ ਹੈ ਗੁਰਵਿੰਦਰ ਸੰਘਾ। ਸੋ ਉਹ ਮੇਰੀ ਈਮੇਲ ਹੈਗੀ ਆ GURMINDER.Sangha SANGHA@maderacollege.edu। So gurbinder.sangha@maderacollege.edu। ਤੁਸੀਂ ਮੈਨੂੰ ਈਮੇਲ ਕਰੋ, then I will be happy to connect with anything। ਸੋ ਬਿਲਕੁਲ ਸਲਾਹ ਲਓ, ਆਪਾਂ ਸਾਰੇ ਜਾਣੇ ਹਾਇਰ ਐਜੂਕੇਸ਼ਨ ਵੱਲ ਨੂੰ ਜਿਹੜਾ ਉਹ ਵਧੀਏ, ਬਹੁਤ ਜ਼ਿਆਦਾ ਜ਼ਰੂਰੀ ਆ। ਨਹੀਂ ਤਾਂ ਫਿਰ ਉਹ ਬੰਦਾ ਨਾ ਦੂਜੇ ਗੇੜ ਦੇ ਵਿੱਚ ਫਸਿਆ ਰਹਿ ਜਾਂਦਾ ਆ। ਇਹ ਫਿਰ ਮੈਂ ਕਹਿਣਾ ਚਾਹੁੰਦਾ, ਕੋਈ ਉਸ ਨੂੰ ਅਸੀਂ ਬੈਡ ਨਹੀਂ ਕਹਿ ਰਹੇ, ਉਹ ਆਪਣੇ ਪਰਿਵਾਰਾਂ ਨੂੰ ਪਾਲਣ ਦੇ ਲਈ ਸਾਰਿਆਂ ਨੂੰ ਹਰ ਤਰ੍ਹਾਂ ਦੇ ਕੰਮ ਜਿਹੜੇ ਉਹ ਕਰਨੇ ਪੈਂਦੇ ਆ।
ਬਟ ਇਹ ਆਪਾਂ ਆਪਸ਼ਨਸ ਦੇਖੀ ਜਿਹੜੀ ਚੀਜ਼ ਤੁਸੀਂ ਕਰ ਸਕਦੇ ਆ, ਜਿਹੜੀ ਤੁਹਾਡੀ ਰੀਚ ਦੇ ਵਿੱਚ ਆ, ਤੁਹਾਡੀ ਗ੍ਰਾਸਪ ਦੇ ਵਿੱਚ ਆ, ਜਿਹਦੇ ਨਾਲ ਤੁਸੀਂ ਹੋਰ ਐਕਸਪੈਂਡ ਕਰੋਗੇ, ਹੋਰ ਜ਼ਿਆਦਾ ਵਧੋਗੇ, ਬੈਟਰ ਹੋਊਗਾ। ਗੁਰਵਿੰਦਰ ਭਾਜੀ, ਬਿਫੋਰ ਵੀ ਲੀਵ, ਜਿੱਦਾਂ ਦਾ ਹੁਣ ਸਿਚੁਏਸ਼ਨ ਚੱਲ ਰਹੀ ਆ, ਖਾਸ ਕਰਕੇ ਹੁਣ ਜਿੱਦਾਂ ਟਰੱਕਿੰਗ ਦੀ ਸਿਚੁਏਸ਼ਨ ਬਣੀ ਆ ਜਾਂ ਹੋਰ ਇਕੋਨਮੀ ਨੂੰ ਲੈ ਕੇ ਜਿੱਦਾਂ ਦੀਆਂ ਚੀਜ਼ਾਂ ਚੱਲ ਰਹੀਆਂ ਆ, ਸੋ ਇਹ ਇੱਦਾਂ ਦੇ ਜਿਹੜੇ ਕੋਰਸਿਸ ਜਾਂ ਇੱਦਾਂ ਦੀ ਜਿਹੜੀ ਪੜ੍ਹਾਈ ਆ, ਇਹ ਲੌਂਗ ਰਨ ਦੇ ਵਿੱਚ ਬਹੁਤ ਫਾਇਦੇਮੰਦ ਜਿਹੜੀ ਉਹ ਰਹਿੰਦੀ ਹੈ। ਬਿਲਕੁਲ ਐਬਸੋਲੂਟਲੀ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਜਿੱਦਾਂ ਹੁਣ ਆਪਣੇ ਸਾਡੇ ਕੋਲ ਵੈਸਟ ਪ੍ਰੈਜ਼ੋ ਸੈਂਟਰ ਜਿਹੜਾ ਆਪਾਂ ਨਵਾਂ ਸ਼ੁਰੂ ਕੀਤਾ ਸੀ, ਸਾਡੇ ਕੋਲ ਉੱਥੇ ਸਾਰੇ ਹੀ ਆਟੋਮੋਟਿਵ ਟੈਕਨੋਲੋਜੀ ਦੇ ਪ੍ਰੋਗਰਾਮ ਹੈਗੇ ਆ। ਮੈਂ ਕਹਿੰਦਾ ਜਿਹੜਾ ਆਪਣਾ ਲਾਰਜੈਸਟ ਆਟੋਮੋਟਿਵ ਟੈਕਨੋਲੋਜੀ ਐਜੂਕੇਸ਼ਨ ਸੈਂਟਰ ਵੈਸਟ ਆਫ ਮਿਸਿਸਿਪੀ ਸਾਡੇ ਪ੍ਰੈਜ਼ੋ ਦੇ ਵਿੱਚ ਹੈ। ਗੁੱਡ। ਉਹਦੇ ਵਿੱਚ ਤੁਸੀਂ ਕਿਸੇ ਵੀ ਤਰੀਕੇ ਦੀਆਂ ਆਟੋਮੋਟਿਵ ਦੀਆਂ ਕਲਾਸਿਸ ਲੈ ਸਕਦੇ ਆ, ਤੇ ਸਾਡੇ ਕੋਲ ਆਪਣੇ ਕਮਰਸ਼ੀਅਲ ਟਰੱਕਿੰਗ ਜਾਂ ਹੈਵੀ ਡੀਜ਼ਲ ਟਰੱਕ ਦੇ ਕੋਲ ਸਾਡਾ ਪ੍ਰੋਗਰਾਮ ਹੈਗਾ। ਮੈਂ ਉਹ ਮੈਂਸ਼ਨ ਤਾਂ ਕੀਤਾ ਹੈ ਕਿ ਜਿਹੜੇ ਕਈ ਸਾਡੇ ਕੋਲ ਸਟੂਡੈਂਟਸ ਉੱਥੇ ਆਉਂਦੇ ਆ, ਉਹ ਹਾਈ ਸਕੂਲ ਤੋਂ ਆ ਕੇ ਟਰੱਕਿੰਗ ਦੇ ਵਿੱਚ ਉਹ ਪ੍ਰੋਗਰਾਮ ਲੈਂਦੇ, ਕਿਉਂਕਿ ਉਹਨਾਂ ਨੇ ਆਟੋਮੋਟਿਵ ਟੈਕਨੋਲੋਜੀ ਦੇ ਵਿੱਚ ਉਹਨਾਂ ਨੇ ਕੀਤਾ ਹੁੰਦਾ, ਪਰ ਉਹਨਾਂ ਦੀ ਜਿਹੜੀ ਲਿਮਿਟੇਸ਼ਨ ਹੈਗੀ ਹੈ ਕਿ ਉਹਨਾਂ ਨੂੰ ਟਰੱਕ ਚਲਾਉਣਾ ਨਹੀਂ ਆਉਂਦਾ, ਸੀਡੀਐਲ ਨਹੀਂ ਹੈਗਾ। ਤੇ ਕਈ ਵਾਰੀ ਕੀ ਹੁੰਦਾ, ਤੁਸੀਂ ਸਿੱਖ ਲੈਂਦੇ ਆ, ਪਰ ਤੁਹਾਡਾ ਜਿਹੜਾ ਉਹ ਤੁਹਾਨੂੰ ਬਹੁਤਾ ਉਹਦੇ ਬਾਰੇ ਲਾਈਕ ਪ੍ਰੈਕਟੀਕਲ ਨੌਲੇਜ ਨਹੀਂ ਹੁੰਦੀ, ਜਿਹੜਾ ਤੁਸੀਂ ਵੀ ਸੜਕਾਂ ਤੇ ਜਾਣਾ ਕਿੱਦਾਂ ਹੁੰਦੀ ਆ। ਤੇ ਮੈਂ ਕਹੂੰਗਾ ਜਿਹੜੇ ਮੇਰੇ ਵੀਰ ਜਿਨ੍ਹਾਂ ਨੇ ਲੀਗਲੀ ਹੈਗੇ ਆ ਇੱਥੇ, ਜਾਂ ਉਹ ਆ ਕੇ ਆਪਣਾ ਉਹਨਾਂ ਕੋਲ ਸੀਡੀਐਲ ਹੈਗਾ, ਜਿਹੜਾ ਉਹਨਾਂ ਕੋਲ ਤਜਰਬਾ ਹੈਗਾ ਆ, ਉਹ ਕਲਾਸ ਦੇ ਵਿੱਚ ਬਹੁਤ ਉਹਨਾਂ ਦੀ ਹੈਲਪ ਕਰੂਗਾ। ਤੇ ਤੁਸੀਂ ਆ ਕੇ ਉਸ ਟਰੱਕਿੰਗ ਦੇ ਵਿੱਚ, ਤੁਸੀਂ ਹੁਣ ਟਰੱਕ ਚਲਾਇਆ, ਤੁਹਾਨੂੰ ਇੰਸਪੈਕਸ਼ਨ ਆਉਂਦੀ ਆ, ਤੁਸੀਂ ਅੱਧਾ ਟਰੱਕ ਆਲਮੋਸਟ ਸਿੱਖੇ ਉਹਨੇ ਆਪਣਾ ਕੰਮ ਕਰਕੇ, ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਆ ਕੇ ਤੁਹਾਨੂੰ ਪਤਾ ਵੀ ਹੁੰਦਾ ਵੀ ਟਰੱਕਿੰਗ ਇੰਡਸਟਰੀ ਕਿੱਦਾਂ ਕੰਮ ਕਰਦੀ ਹੈ। ਜੇ ਤੁਸੀਂ ਆਪਣਾ ਉਹ ਪ੍ਰੋਗਰਾਮ ਕੰਪਲੀਟ ਕਰੋਗੇ, ਮੈਂ ਕਹੂੰਗਾ ਜਿਹੜਾ ਤੁਹਾਡਾ ਪਹਿਲਾ ਵਰਕ ਐਕਸਪੀਰੀਅੰਸ ਹੈਗਾ, ਉਹ ਤੁਹਾਨੂੰ ਇਸ ਫੀਲਡ ਦੇ ਵਿੱਚ ਵੀ ਕਾਫੀ ਫਾਇਦੇਮੰਦ ਹੋਊਗਾ। ਤੁਸੀਂ ਉਹਨੂੰ ਯੂਜ਼ ਕਰ ਸਕਦੇ, ਆਪਣੀ ਨੌਲੇਜ ਉਹ ਵੇਸਟ ਨਹੀਂ ਜਾਣੀ ਤੁਹਾਡੀ ਨੌਲੇਜ। ਨਹੀਂ, ਬਿਲਕੁਲ। ਸੋ ਡੈਫੀਨੇਟਲੀ ਆਪਾਂ ਇਸ ਪਾਸੇ ਵੱਲ ਨੂੰ ਵਧੀਏ। ਕਿੰਨੇ ਜਿਹੜੇ ਇਹਨਾਂ ਨੇ ਨਾਨ ਕ੍ਰੈਡਿਟ ਕੋਰਸਿਸ ਵੀ ਅਤੇ ਦੂਜੇ ਜਿਹੜੇ ਕੋਰਸਿਸ ਆ, ਉਸ ਦੇ ਬਾਰੇ ਅੱਜ ਗੁਰਵਿੰਦਰ ਸੰਘਾ ਜੀ ਨੇ ਆਪਾਂ ਨੂੰ ਦੱਸਿਆ। ਸੋ ਅੱਜ ਬੇਸਿਕਲੀ ਇੱਕ ਇੰਟਰੋਡਕਸ਼ਨ ਟਾਈਪ ਸੀਗੀ, ਕਮਿਊਨਿਟੀ ਕਾਲਜ ਹਾਇਰ ਐਜੂਕੇਸ਼ਨਸ ਦੇ ਵਿੱਚ ਕਿਹੜੇ ਆਪਸ਼ਨਸ ਕੈਲੀਫੋਰਨੀਆ ਦੀ ਐਜੂਕੇਸ਼ਨ ਸਿਸਟਮ ਦੇ ਵਿੱਚ ਅਵੇਲੇਬਲ ਆ। ਆਉਂਦੇ ਸਮੇਂ ਦੇ ਵਿੱਚ ਆਪਾਂ ਇਸ ਨੂੰ ਹੋਰ ਡੂੰਘਾਈ ਦੇ ਵਿੱਚ, ਹੋਰ ਡੈਪਥ ਦੇ ਵਿੱਚ ਜਿਹੜਾ ਉਹ ਜਾਣਾਂਗੇ। ਅਤੇ ਗੁਰਵਿੰਦਰ ਸੰਘਾ ਜੀ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢਿਆ ਅਤੇ ਸਾਡੇ ਜਿਹੜੇ ਸੁਣਨ ਵਾਲੇ, ਦੇਖਣ ਵਾਲੇ ਜਿਹੜੇ ਸਰੋਤੇ ਅਤੇ ਦਰਸ਼ਕਾਂ ਨੂੰ ਇਹ ਬੜੀ ਇੰਪੋਰਟੈਂਟ ਇਨਫੋਰਮੇਸ਼ਨ, ਬੜੀ ਅਹਿਮ ਜਾਣਕਾਰੀ ਹਾਇਰ ਐਜੂਕੇਸ਼ਨ ਨੂੰ ਲੈ ਕੇ ਜਿਹੜੀ ਉਹ ਦਿੱਤੀ। ਅਤੇ ਨਾਲ ਹੀ ਆਪਾਂ ਸਰੋਤਿਆਂ ਦਰਸ਼ਕਾਂ ਨੂੰ ਵੀ ਨਾਲ ਹੀ ਕਹਿੰਦੇ ਹਾਂ ਵੀ ਜੇ ਤੁਸੀਂ ਕਿਸੇ ਸਪੈਸੀਫਿਕ ਚੀਜ਼ ਦੇ ਬਾਰੇ ਪਤਾ ਕਰਾਉਣਾ ਚਾਹੁੰਦੇ ਆ, ਤੁਸੀਂ ਚਾਹੁੰਦੇ ਆ ਵੀ ਅਸੀਂ ਇਸ ਟੌਪਿਕ ਦੇ ਉੱਤੇ ਗੱਲਬਾਤ ਕਰੀਏ, ਤਾਂ ਉਹ ਵੀ ਤੁਸੀਂ ਸਾਨੂੰ ਫੀਡਬੈਕ ਦੇ ਜ਼ਰੀਏ, ਚਾਹੇ ਇਸ 'ਤੇ ਹੇਠਾਂ ਕਮੈਂਟ ਕਰਕੇ, ਚਾਹੇ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਕਾਲ ਕਰਕੇ ਜਿਹੜਾ ਉਹ ਤੁਸੀਂ ਸ਼ੇਅਰ ਕਰਿਓ, ਤਾਂ ਜੋ ਫਿਰ ਅਸੀਂ ਸਲਾਹ ਕਰਕੇ ਉਸ ਦੇ ਬਾਰੇ ਜਿਹੜੇ ਆ ਗੁਰਵਿੰਦਰ ਸੰਘਾ ਜੀ ਆਪਾਂ ਨੂੰ ਜਾਣਕਾਰੀ ਦੇਣ। ਅੱਜ ਦੇ ਪ੍ਰੋਗਰਾਮ ਦੇ ਲਈ, ਅੱਜ ਦੀ ਗੱਲਬਾਤ ਦੇ ਲਈ ਗੁਰਵਿੰਦਰ ਸੰਘਾ ਜੀ ਬਹੁਤ ਬਹੁਤ ਧੰਨਵਾਦ। ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਿਰਨ, ਥੈਂਕ ਯੂ।